ਸਤਿਕਾਰਤ ਸਰੋਤਿਆਂ ਨੂੰ ਬਹੁਤ ਹੀ ਪਿਆਰ ਸਤਿਕਾਰ ਸਾਹਿਬ ਦੋਨੋਂ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀ ਨੂੰ ਆਖਦੇ ਹਾਂ। ਸਰੋਤਿਓ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਪ੍ਰੋਗਰਾਮ ਅਪਡੇਟ ਅਮਰੀਕਾ ਲੈ ਕੇ ਹਾਜ਼ਰ ਹੋ ਚੁੱਕੇ ਹਾਂ। ਮੇਰੇ ਨਾਲ ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ। ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ, FM ਸਟੇਸ਼ਨ, ਆਈਫੋਨ ਐਂਡਰਾਇਡ ਦੀ ਐਪਸ ਦੇ ਰਾਹੀਂ ਟੈਲੀਫੋਨ 'ਤੇ ਫੇਸਬੁੱਕ 'ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਅਤੇ ਬਹੁਤ ਹੀ ਪਿਆਰ ਅਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ। ਸਰੋਤਿਓ ਅੱਜ ਫਰਵਰੀ ਦੀ 25 ਤਰੀਕ ਆ ਅਤੇ ਦਿਨ ਜਿਹੜਾ ਉਹ ਮੰਗਲਵਾਰ ਆ। ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਅੱਜ ਦੇ ਸਪਾਂਸਰਸ ਉਹਨਾਂ ਦਾ ਧੰਨਵਾਦ ਕਰਦੇ ਹਾਂ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ ਨੰਬਰ 408 272 2500 ਦੇ ਉੱਤੇ। ਇਸ ਮੌਕੇ ਕਵਰਡ ਕੈਲੀਫੋਰਨੀਆ ਦੇ ਦੁਆਰਾ ਹੈਲਥ ਇੰਸ਼ੋਰੈਂਸ ਲੈਣ ਦੇ ਲਈ, ਇਸ ਸਾਲ ਦੀ ਹੈਲਥ ਇੰਸ਼ੋਰੈਂਸ ਲੈਣ ਦੇ ਲਈ ਸਮੇਂ ਨੂੰ, ਤਰੀਕ ਨੂੰ ਅੱਗੇ ਜਿਹੜਾ ਉਹ ਕੀਤਾ ਗਿਆ ਆ। ਸੋ ਉਸ ਦਾ ਫਾਇਦਾ ਲੈਂਦੇ ਹੋਏ ਜੇ ਕਿਸੇ ਦੀ ਹੈਲਥ ਇੰਸ਼ੋਰੈਂਸ ਲੈਣੀ ਰਹਿ ਗਈ ਆ ਤਾਂ ਉਹ ਜ਼ਰੂਰ ਕਵਰਡ ਕੈਲੀਫੋਰਨੀਆ ਦੇ ਤਹਿਤ ਆਪਣੀ ਹੈਲਥ ਇੰਸ਼ੋਰੈਂਸ ਲਵੇ ਅਤੇ ਉਹ ਹੈਲਥ ਇੰਸ਼ੋਰੈਂਸ ਲੈਣ ਦੇ ਲਈ ਖਾਲਸਾ ਇੰਸ਼ੋਰੈਂਸ ਏਜੰਸੀ ਨੂੰ ਕਾਲ ਕਰੋ 4082722500। ਨਾਲ ਹੀ ਮਨਜੀਤ ਸਿੰਘ, ਨਰਿੰਦਰ ਕੌਰ ਕੁਲਾਰ ਕਲੋਵਿਸ, ਅਮਰਜੀਤ ਸਿੰਘ ਸਟਾਕਟਨ, ਸੁੱਚਾ ਸਿੰਘ ਸ਼੍ਰੀ ਮਾਸ਼ੀਵਾੜਾ ਸਾਹਿਬ, ਅਮਰਜੀਤ ਸਿੰਘ ਬੈਂਸ, ਸਤਨਾਮ ਸਿੰਘ ਯੂਬਾ ਸਿਟੀ, ਗੁਰਮੀਤ ਸਿੰਘ ਗਿੱਲ ਕਲੋਵਿਸ, ਕਰਨੈਲ ਸਿੰਘ ਰੰਧਾਵਾ ਸੈਕਰਾਮੈਂਟੋ, ਬੀਸਲਾ ਪਰਿਵਾਰ ਫਰੈਜ਼ਨੋ, ਬੁੱਲਾ ਸਿੰਘ ਰਾਣਾ ਯੂਬਾ ਸਿਟੀ, ਹਰਜੀਤ ਸਿੰਘ ਲੈਥਰੋਪ, ਕਰਮਜੀਤ ਸਿੰਘ ਟਰਲੋਕ, ਅਵਤਾਰ ਸਿੰਘ ਸਿੱਧੂ, ਰਮਿੰਦਰ ਬਸਰਾ, ਜੱਸੀ ਗਿੱਲ ਪਲੰਬਿੰਗ ਵਾਲੇ, ਮੇਜਰ ਸਿੰਘ ਸਿੱਧੂ, ਸਤਨਾਮ ਸਿੰਘ ਧਾਲੀਵਾਲ, ਸੁਖਾ ਸਿੰਘ ਗਾਖਲ, ਬਿੰਦਰ ਧਾਲੀਵਾਲ, ਗੁਰਚਰਨ ਸਿੰਘ, ਇਹ ਸਾਰੇ ਜਾਣੇ ਬੇਕਰਸਫੀਲਡ। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408 722 7698 ਦੇ ਉੱਤੇ ਜੀ। ਅਤੇ ਅੱਜ ਦੀਆਂ ਖਬਰਾਂ ਵੱਲ ਆਈਏ। ਸਭ ਤੋਂ ਪਹਿਲੀ ਖਬਰ ਜਿਹੜੀ ਆ ਪ੍ਰੈਜ਼ੀਡੈਂਟ ਡੋਨਲਡ ਟਰੰਪ ਆ, ਉਹ ਤੁਸੀਂ ਪਹਿਲਾਂ ਵੀ ਜਿਹੜੀਆਂ ਸਵੇਰ ਦੀਆਂ ਖਬਰਾਂ ਸੀਗੀਆਂ ਮਿੰਟੂ ਗੁਰਸਰੀਆ ਜੀ ਨਾਲ, ਉਹ ਤੁਸੀਂ ਸੁਣਿਆ ਹੋਊਗਾ। ਉਹ ਪ੍ਰੈਜ਼ੀਡੈਂਟ ਡੋਨਲਡ ਟਰੰਪ ਅਤੇ ਜਿਹੜੇ ਇੰਡੀਆ ਦੇ ਪ੍ਰਾਈਮ ਮਿਨਿਸਟਰ ਆ, ਉਹਨਾਂ ਦੀ ਮੀਟਿੰਗ ਜਿਹੜੀ 2 ਦਿਨਾਂ ਦੀ ਚੱਲ ਰਹੀ ਹੈਗੀ ਆ। ਸੋ US ਦੇ ਜਿਹੜੇ ਪ੍ਰੈਜ਼ੀਡੈਂਟ ਆ, ਉਹਨਾਂ ਨੇ ਜਿਹੜਾ ਡਿਫੈਂਸ ਡੀਲ ਕੁਛ ਕੀਤੀ ਹੈਗੀ ਆ ਇੰਡੀਆ ਵਾਲਿਆਂ ਦੇ ਨਾਲ। ਕਹਿੰਦੇ 24 ਦੇ ਕਰੀਬ ਜਿਹੜੇ ਹੈਲੀਕਾਪਟਰਸ ਆ ਮਿਲਟਰੀ ਦੇ, ਉਹ ਇੰਡੀਆ ਵਾਲੇ ਜਿਹੜੇ ਬਾਈ ਕਰਨਗੇ $2.6 ਬਿਲੀਅਨ ਦੇ, ਜਿਹੜੇ ਲੋਕਹੀਡ ਮਾਰਟਿਨ ਕੰਪਨੀ ਹੈਗੀ ਆ ਉਸ ਤੋਂ। ਬਾਕੀ ਜਿਹੜਾ ਦਿੱਲੀ ਦੇ ਵਿੱਚ ਕਾਫੀ ਜਿਹੜੀ ਵਾਇਲੈਂਸ ਚੱਲ ਰਹੀ ਹੈਗੀ ਆ, ਹੁਣ ਤੱਕ 13 ਤੋਂ ਵੱਧ ਲੋਕ ਜਿਹੜੀ ਮੌਤ ਦੀ ਭੇਟ ਚੜ੍ਹ ਗਏ ਆ। ਕਾਫੀ ਲੋਕ ਫੱਟੜ ਹੋਏ ਆ, ਖਾਸ ਕਰਕੇ ਮੁਸਲਮਾਨ ਧਰਮ ਦੇ ਲੋਕਾਂ ਦਾ ਬਹੁਤ ਨੁਕਸਾਨ ਕੀਤਾ ਗਿਆ ਆ। ਉਹਨਾਂ ਦੀਆਂ ਦੁਕਾਨਾਂ ਨੂੰ ਅੱਗਾਂ ਲਾਈਆਂ ਗਈਆਂ ਆ। ਅਤੇ ਸੋ ਪਲੀਜ਼ ਜਿੰਨੇ ਵੀ ਸਾਡੇ ਪੰਜਾਬੀ ਰੇਡੀਓ USA ਦੇ ਸਰੋਤੇ ਸੁਣ ਰਹੇ ਆ, ਜੇ ਤੁਸੀਂ ਇੰਡੀਆ ਨੂੰ ਜਾਣਾ ਆ ਜ਼ਰਾ ਸੋਚ ਕੇ ਜਾਓ। ਅਤੇ ਜਾਂ ਤੁਹਾਡੇ ਕੋਈ ਰਿਸ਼ਤੇਦਾਰ ਦਿੱਲੀ ਨੂੰ ਜਾ ਰਹੇ ਆ, ਬੜੇ ਧਿਆਨ ਦੇ ਨਾਲ, ਕਿਉਂਕਿ ਉੱਥੇ ਕਾਫੀ ਜਿਹੜਾ ਆ ਮਾਹੌਲ ਖਰਾਬ ਹੋਇਆ ਹੈਗਾ ਜੀ। ਹਾਲਾਤ ਨਾਜ਼ੁਕ ਬਣੇ ਪਏ ਆ। ਜਦੋਂ ਯਾਦ ਹੋਣਾ, ਜਦੋਂ ਹਰਿਆਣੇ ਦੇ ਵਿੱਚ ਕਤਲ ਗਾਰਤ ਹੋਈ ਸੀ, ਉਦੋਂ ਪੰਜਾਬੀ ਬੁਰੀ ਤਰ੍ਹਾਂ ਜਿਹੜੇ ਉਸ ਦੇ ਵਿੱਚ ਜਿਹੜੇ ਫਸੇ ਸੀ। ਬਹੁਤ ਜ਼ਿਆਦਾ ਜਿਹੜਾ ਨੁਕਸਾਨ ਆ ਉਹਨਾਂ ਸਮਿਆਂ ਦੇ ਵਿੱਚ ਜਿਹੜੀ ਹਰਿਆਣੇ 'ਚ ਰਹਿੰਦੇ ਲੋਕ, ਉਹਨਾਂ ਦੇ ਨਾਲ ਜਿਹੜੇ ਟਰੈਵਲ ਕਰ ਰਹੇ ਸੀਗੇ, ਪੰਜਾਬ ਤੋਂ ਆ ਜਾ ਰਹੇ ਸੀ, ਉਹਨਾਂ ਦਾ ਵੀ ਬਹੁਤ ਜ਼ਿਆਦਾ ਨੁਕਸਾਨ ਜਿਹੜਾ ਉਦੋਂ ਹੋਇਆ ਸੀ। ਸੋ ਹਾਲਾਤ ਉੱਥੇ ਕਾਫੀ ਜ਼ਿਆਦਾ ਨਾਜ਼ੁਕ ਉੱਥੇ ਬਣੇ ਪਏ ਆ। ਸੋ ਜਿਨ੍ਹਾਂ ਨੇ ਵੀ ਉੱਧਰ ਨੂੰ ਜਾਣਾ ਆ, ਭਾਈ ਬਹੁਤ ਹੀ ਜ਼ਿਆਦਾ ਇਹਤਿਆਤ ਵਰਤੋ, ਧਿਆਨ ਜਿਹੜਾ ਰੱਖਣ ਦੀ ਜ਼ਰੂਰਤ ਆ। ਕਿਉਂਕਿ ਉੱਥੇ ਦੀਆਂ ਭੀੜਾਂ ਅਤੇ ਉੱਥੋਂ ਦੀ ਜਿਹੜੀ ਪੁਲਿਸ ਵਾਲੇ ਆ, ਉਹ ਕਿਤੇ ਨਾ ਕਿਤੇ ਜਿਹੜੇ ਆ ਟੋਟਲੀ ਨਿਕੰਮੇ ਆ। ਉਹ ਆਪਸ ਦੇ ਵਿੱਚ ਮਿਲ ਕੇ ਹੀ ਜਿਹੜੇ ਆ ਕਤਲੋ ਗਾਰਤ ਦਾ ਕੰਮ ਜਿਹੜਾ ਹਮੇਸ਼ਾ ਕਰਦੇ ਆਏ ਆ। ਅਤੇ ਉਹ ਫਿਰ ਉਹੀ ਚੀਜ਼ਾਂ ਜਿਹੜੀਆਂ ਉਹ ਦੁਹਰਾਈਆਂ ਜਿਹੜੀਆਂ ਜਾ ਰਹੀਆਂ ਆ। ਉੱਦਾਂ ਕਹਿੰਦੇ ਆ ਵੀ ਜੇ ਕੀੜੀ ਵੀ ਤੁਰੇ ਤਾਂ ਇੱਦਾਂ ਇਹਨਾਂ ਨੂੰ ਪਤਾ ਹੁੰਦਾ ਹੈ। ਅਤੇ ਹੁਣ ਦੇਖੋ 13 ਬੰਦੇ ਜਿਹੜੇ ਉੱਥੇ ਮਾਰੇ ਜਾ ਚੁੱਕੇ ਆ ਅਤੇ ਉਸ ਨੂੰ ਲੈ ਕੇ ਤਣਾਅ ਪੂਰਾ ਬਣਿਆ ਪਿਆ ਆ। ਪੁਲਿਸ ਵਾਲੇ ਜਿਹੜੇ ਕਹੀ ਜਾਂਦੇ ਸਭ ਕੁਛ ਕਾਬੂ 'ਚ ਆ, ਪਤਾ ਨਹੀਂ ਜੇ ਕਾਬੂ 'ਚ ਹੁੰਦੇ ਹੋਏ 13 ਬੰਦੇ ਮਰ ਗਿਆ, ਅਤੇ ਜੇ ਬੇਕਾਬੂ ਹੋ ਗਿਆ ਭੀੜ ਤਾਂ ਉਦੋਂ ਫਿਰ 84 ਕਿਤੇ ਫਿਰ ਜਿਹੜੀ ਉੱਥੇ ਦੁਹਰਾਈ ਨਾ ਜਾਵੇ। ਸੋ ਇਹ ਮਾਈਨੋਰਟੀਜ਼ ਦੇ ਲਈ ਕਿਤੇ ਨਾ ਕਿਤੇ ਉੱਥੇ ਫਿਰ ਖਤਰੇ ਵਾਲੀ ਘੰਟੀ ਜਿਹੜੀ ਉਹ ਬਣੀ ਪਈ ਆ। ਠੀਕ ਆ, ਵਿਚਾਰਕ ਮਤਭੇਦ ਹਰ ਇੱਕ ਦੇ ਜਿਹੜੇ ਹੁੰਦੇ, ਪਰ ਇਹਦਾ ਮਤਲਬ ਇਹ ਥੋੜ੍ਹੀ ਆ ਵੀ ਤੁਸੀਂ ਜਿਹੜਾ ਆ ਵੀ ਕਤਲੋ ਗਾਰਤ ਦੇ ਉੱਤੇ ਜਿਹੜਾ ਉਹ ਆ ਜਾਓ। ਸੋ ਇੱਕ ਇੱਥੇ ਜਿਹੜੇ ਆ ਰਾਸ਼ਟਰਪਤੀ ਜਿਹੜੇ ਸਾਡੇ ਆ ਡੋਨਲਡ ਟਰੰਪ, ਉਹਨਾਂ ਦੀ ਭੂਮਿਕਾ ਜਿਹੜੀ ਆ ਬੜੀ ਕਮਜ਼ੋਰ ਰਹੀ ਆ। ਉਹਨਾਂ ਨੇ ਇਸ ਮਾਮਲੇ ਦੇ ਉੱਤੇ ਪੁੱਛੇ ਗਏ ਸਵਾਲ ਦੇ ਉੱਤੇ ਇਹੀ ਆਖਿਆ ਵੀ ਇਹ ਭਾਰਤ ਦਾ ਜਿਹੜਾ ਅੰਦਰੂਨੀ ਮਸਲਾ ਆ, ਅਤੇ ਇਹਨਾਂ ਨੂੰ ਮੈਂ ਨਰਿੰਦਰ ਮੋਦੀ, ਆਪਣੇ ਬੈਸਟ ਫਰੈਂਡ ਨਰਿੰਦਰ ਮੋਦੀ ਆ, ਉਸ ਦੇ ਉੱਤੇ ਛੱਡਦਾ ਵੀ ਇਹਨੂੰ ਪਤਾ ਕਿੱਦਾਂ ਨਜਿੱਠਣਾ ਆ। ਸ਼ਾਇਦ ਉਹ 2002 ਦਾ ਹਵਾਲਾ ਦੇਣ ਦੀ ਕੋਸ਼ਿਸ਼ ਜਿਹੜੇ ਉਹ ਕਰ ਰਹੇ ਹੋਣ, ਪਰ ਰਾਸ਼ਟਰਪਤੀ ਟਰੰਪ ਦੇ ਹੁੰਦਿਆਂ ਹੋਇਆਂ ਉੱਥੇ ਇੰਨੀ ਵਿਆਪਕ ਹਿੰਸਾ ਹੋ ਰਹੀ ਹੋਵੇ ਅਤੇ ਉਸ ਦੇ ਉੱਤੇ ਉਹਨਾਂ ਦਾ ਇੱਦਾਂ ਦਾ ਉਸ ਤੋਂ ਹੱਥ ਜਿਹੜਾ ਧੋ ਲੈਣਾ, ਉਹ ਵੀ ਕਿਤੇ ਨਾ ਕਿਤੇ ਚਿੰਤਾ ਦਾ ਜਿਹੜਾ ਵਿਸ਼ਾ ਹੈਗਾ ਆ। ਉੱਦਾਂ ਕਸ਼ਮੀਰ ਦੇ ਮੁੱਦੇ ਦੇ ਉੱਤੇ ਉਹਨਾਂ ਨੇ ਜਿਹੜੀ ਵਿਚੋਲਗਰੀ ਕਰਨ ਦੀ ਫਿਰ ਸਿਫਾਰਿਸ਼
ਜਿਹੜੀ ਫਿਰ ਜਿਹੜਾ ਦੇ ਦਿੱਤਾ ਹੈ, ਆਖ ਦਿੱਤਾ ਹੈ ਵੀ ਭਾਈ ਮੈਂ ਕਰ ਦਿੰਦਾ ਵਿਚੋਲਗਰੀ, ਅਤੇ ਕਸ਼ਮੀਰ ਨੂੰ ਜਿਹੜਾ ਭਾਰਤ ਵਾਲੇ ਉਹ ਆਪਣਾ ਅੰਦਰੂਨੀ ਮਸਲਾ ਮੰਨਦੇ ਆ। ਸੋ ਉਸ ਦੇ ਉੱਤੇ ਤਾਂ ਉਹ ਬਿਆਨ ਵੀ ਦਿੰਦੇ ਆ ਅਤੇ ਵਿਚੋਲਗਰੀ ਕਰਨ ਨੂੰ ਵੀ ਰੈਡੀ ਆ। ਪਰ ਜਦੋਂ CAA ਜਾਂ ਇਸ ਹਿੰਸਾ ਦੇ ਬਾਰੇ ਪੁੱਛਿਆ ਗਿਆ ਤਾਂ ਉਦੋਂ ਉਹਨਾਂ ਨੇ ਅੰਦਰੂਨੀ ਮਸਲਾ ਕਹਿ ਕੇ ਜਿਹੜਾ ਆਪਣੇ ਹੱਥ ਪਿੱਛੇ ਕਰ ਲਏ ਆ। ਭਾਰਤ ਨੂੰ ਜਿਹੜਾ ਜਿੱਦਾਂ ਤੁਸੀਂ ਵੀ ਦੱਸਿਆ ਮਿਲਟਰੀ ਦਾ ਸਮਾਨ ਜਿਹੜਾ ਉਹ ਵੇਚਣ ਦੇ ਵਿੱਚ ਉਹ ਕਾਮਯਾਬ ਹੋਏ ਨੇ। ਟ੍ਰੇਡ ਡੀਲ ਨੂੰ ਲੈ ਕੇ ਜਿਹੜਾ ਕਿਤੇ ਨਾ ਕਿਤੇ ਉਹਨਾਂ ਦੇ ਨਾਲ ਜਿਹੜਾ ਸਮਝੌਤਾ ਜੇ ਪੂਰੇ ਸਿਰੇ ਦੇ ਉੱਤੇ ਜਿਹੜਾ ਉਹ ਨਹੀਂ ਚੜ੍ਹਿਆ, ਕੁਛ ਨਾ ਕੁਛ ਕਹਿ ਲਓ ਵੀ ਕਹਿੰਦੇ ਵੀ ਕੰਢੇ ਉਹ ਨਜ਼ਰ ਆ ਰਹੇ ਨੇ। ਕਾਰਨ ਉਸ ਦੇ ਵਿੱਚ ਉਹੀ ਆ, ਭਾਰਤ ਜਿਹੜਾ ਅਮਰੀਕੀ ਸਮਾਨ ਉਤਪਾਦ ਜਿਹੜਾ ਉੱਥੇ ਪਹੁੰਚਦਾ ਆ ਉਸ ਦੇ ਉੱਤੇ ਭਾਰੀ ਟੈਰਿਫ ਜਿਹੜੇ ਉਹ ਲਾਉਂਦਾ ਆ, ਟੈਕਸ ਜਿਹੜਾ ਉਹਨਾਂ ਦੇ ਉੱਤੇ ਐਕਸਟਰਾ ਜਿਹੜਾ ਇੰਪੋਰਟ ਡਿਊਟੀਆਂ ਵਗੈਰਾ ਜਿਹੜੀਆਂ ਉਹ ਲੱਗਦੀਆਂ ਨੇ। ਅਤੇ ਭਾਰਤ ਦਾ ਜਿਹੜਾ ਸਮਾਨ ਜਦੋਂ ਅਮਰੀਕਾ ਦੇ ਵਿੱਚ ਆਉਂਦਾ ਆ ਉਸ ਦੇ ਵਿੱਚ ਉਹਨਾਂ ਨੂੰ ਜਿਹੜੀ ਛੋਟ ਆ ਉਹ ਮਿਲਦੀ ਆ। ਰਾਸ਼ਟਰਪਤੀ ਟਰੰਪ ਇਸ ਚੀਜ਼ ਦੇ ਉੱਤੇ ਉਹਨਾਂ ਨੇ ਨਾਰਾਜ਼ਗੀ ਪਹਿਲਾਂ ਵੀ ਪ੍ਰਗਟਾਈ ਸੀ ਅਤੇ ਆਈ ਥਿੰਕ ਅਜੇ ਵੀ ਜਿਹੜਾ ਟ੍ਰੇਡ ਡੀਲ ਨੂੰ ਲੈ ਕੇ ਭਾਰਤ ਦੇ ਨਾਲ ਇਸ ਦੇ ਉੱਤੇ ਜਿਹੜੇ ਆ ਕਹਿ ਲਓ ਵੀ ਜਿਹੜੀਆਂ ਡੀਟੇਲਸ ਆ ਉਹ ਅਜੇ ਕਰਨੀਆਂ ਜਿਹੜੀਆਂ ਉਹ ਬਾਕੀ ਹੈਗੀਆਂ ਆ। ਓਵਰਆਲ ਰਾਸ਼ਟਰਪਤੀ ਟਰੰਪ ਇੱਕ ਜਿਹੜੀਆਂ ਮਿਲਟਰੀ ਡੀਲ ਤੋਂ ਛੱਡ ਕੇ ਉੱਥੇ ਕੋਈ ਬਹੁਤਾ ਕੁਛ ਕਹਿ ਲਓ ਵੀ ਹਾਸਲ ਨਹੀਂ ਜਿਹੜਾ ਉਹ ਕੀਤਾ। ਕਿਤੇ ਨਾ ਕਿਤੇ ਜਿਹੜੇ ਭਾਰਤੀ ਮੂਲ ਦੇ ਅਮਰੀਕੀ ਨਾਗਰਿਕ ਆ ਉਹਨਾਂ ਨੂੰ ਰੁਝਾਉਣ ਦੇ ਲਈ ਉੱਥੇ ਉਹ ਗਏ ਸੀ। ਨਮਸਤੇ ਟਰੰਪ ਜਿਹੜੀ ਉਹ ਰੈਲੀ ਕੀਤੀ ਸੀ ਵੀ ਆਪਣੀਆਂ ਆ ਰਹੀਆਂ 2020 ਦੀਆਂ ਇਲੈਕਸ਼ਨਸ ਦੇ ਵਿੱਚ ਆਪਣੇ ਆਪ ਨੂੰ ਇਹਨਾਂ ਭਾਰਤੀ ਮੂਲ ਦੇ ਲੋਕਾਂ ਦੀਆਂ ਜਿਹੜੀਆਂ ਵੋਟਾਂ ਦੇ ਨਾਲ ਹੋਰ ਮਜ਼ਬੂਤ ਕੀਤਾ ਜਾ ਸਕੇ। ਸੋ ਇੱਕ ਦੂਜੇ ਦੀ ਪਿੱਠ ਜਿਹੜੀ ਉਹਨਾਂ ਨੇ ਥਾਪੜੀ ਆ। ਹਾਊਡੀ ਮੋਦੀ ਤੋਂ ਬਾਅਦ ਦੇ ਵਿੱਚ ਉਹਨਾਂ ਨੂੰ ਜਿਹੜਾ ਨਮਸਤੇ ਟਰੰਪ ਦੀ ਰੈਲੀ ਦੇ ਨਾਲ ਜਿਹੜਾ ਕਹਿ ਲਓ ਵੀ ਇੱਕ ਸੁਗਾਤ ਆ ਉਹ ਮੋਦੀ ਦੇ ਦੁਆਰਾ ਦਿੱਤੀ ਗਈ ਆ। ਸੋ ਬਿਲਕੁਲ ਹੁਣ ਤੱਕ ਦੀਆਂ ਜੋ ਵੀ ਮੀਟਿੰਗਾਂ ਹੋਈਆਂ ਉਹਨਾਂ ਨੂੰ ਲੈ ਕੇ ਲੱਗਦਾ ਵੀ ਹੁਣ ਇੰਡੀਆ ਵਾਲਿਆਂ ਨੂੰ ਡਿਸਾਈਡ ਕਰਨਾ ਪਊਗਾ ਉਹ ਅਮਰੀਕਾ ਦੇ ਨਾਲ ਆਉਣਗੇ, ਰਸ਼ੀਆ ਨਾਲ ਜਾਣਗੇ ਜਾਂ ਉਹਨਾਂ ਦੇ ਚਾਈਨਾ ਨਾਲ ਰਿਲੇਸ਼ਨ ਕਿੱਦਾਂ ਦੇ ਰਹਿਣਗੇ। ਕਿਉਂਕਿ 5G ਨੂੰ ਲੈ ਕੇ ਕਹਿੰਦੇ ਵੀ ਇੰਡੀਆ ਨੂੰ ਚਾਈਨਾ ਦੀ ਬਹੁਤ ਜ਼ਰੂਰਤ ਆ। ਅਤੇ ਦੂਸਰੇ ਪਾਸੇ ਚਾਈਨਾ ਵਾਲਿਆਂ ਨੇ ਪਿਛਲੇ ਕੁਝ ਸਾਲਾਂ ਦੇ ਵਿੱਚ ਸ਼੍ਰੀਲੰਕਾ, ਪਾਕਿਸਤਾਨ, ਨੇਪਾਲ, ਬੰਗਲਾਦੇਸ਼ ਅਤੇ ਮਾਲਦੀਵਜ਼ ਇਹਨਾਂ ਦੇ ਵਿੱਚ ਬਹੁਤ ਵਧੀਆ ਜਿਹੜੇ ਰਿਲੇਸ਼ਨ ਆ ਆਪਣੇ ਬਣਾ ਲਏ ਹੈਗੇ ਆ। ਬਿਲਕੁਲ ਉਹਨਾਂ ਨੇ ਇਨਵੈਸਟਮੈਂਟ ਬਹੁਤ ਕੀਤੀ ਆ। ਹਰਜੋਤ ਸਿੰਘ ਜੀ ਇਹਨਾਂ ਦੇ ਭਾਰਤ ਦੇ ਇਰਦ ਗਿਰਦ ਦੇ ਜਿਹੜੇ ਆ ਉਹ ਮੁਲਕਾਂ ਦੇ ਵਿੱਚ ਚਾਈਨਾ ਦੇ ਦੁਆਰਾ। ਸੋ ਚਾਈਨਾ ਦੇ ਨਾਲ ਤਾਂ ਵੈਸੇ ਵੀ ਉੱਦਾਂ ਜਿਹੜਾ ਅੰਦਰੂਨੀ ਤੌਰ ਦੇ ਉੱਤੇ ਚਾਈਨੀ ਜਿਹੜੇ ਉਤਪਾਦ ਦਾ ਵਿਰੋਧ ਜਿਹੜਾ ਉਹ ਲੋਕ ਕਰੀ ਜਾਂਦੇ ਆ, ਪਰ ਵਰਤੀ ਵੀ ਜਿਹੜਾ ਉਸੇ ਤਰੀਕ ਨੂੰ ਜਿਹੜਾ ਤਰੀਕੇ ਨਾਲ ਜਾਂਦੇ ਆ। ਅਮਰੀਕਾ ਦਾ ਵੀ ਇੱਕ ਰਾਸ਼ਟਰਪਤੀ ਟਰੰਪ ਦਾ ਇੱਥੇ ਦੌਰੇ ਦਾ ਇੱਕ ਮੁੱਖ ਮਕਸਦਾਂ ਦੇ ਵਿੱਚੋਂ ਇੱਕ ਇਹ ਵੀ ਸੀਗਾ ਵੀ ਚਾਈਨਾ ਨੂੰ ਕਿਸ ਤਰੀਕੇ ਦੇ ਨਾਲ ਹੋਰ ਕਮਜ਼ੋਰ ਜਿਹੜਾ ਆਪਾਂ ਉਹ ਕਰ ਸਕਦੇ ਹਾਂ। ਕਿਉਂਕਿ ਆਪਾਂ ਦੇਖ ਰਹੇ ਹਾਂ ਵੀ ਪਿਛਲੇ ਤਕਰੀਬਨ ਹੁਣ 2 ਸਾਲ ਹੀ ਹੋ ਗਏ ਹਰਜੋਤ ਸਿੰਘ ਜੀ, ਜਿਹੜੀ ਟ੍ਰੇਡ ਵਾਰ ਆ, ਟ੍ਰੇਡ ਡੀਲ ਆ, ਕਿਸੇ ਨਤੀਜੇ ਦੇ ਉੱਤੇ ਅਮਰੀਕਾ ਦੀ ਚਾਈਨਾ ਦੇ ਨਾਲ ਨਹੀਂ ਉਹ ਪਹੁੰਚ ਰਹੀ। ਸੋ ਉਹਨਾਂ ਦੀ ਕਹਿ ਲਓ ਵੀ ਹਿੱਕ ਦੇ ਉੱਤੇ ਲੂਣ ਜਿਹੜਾ ਪਾਉਣ ਦੇ ਲਈ ਭਾਰਤ ਦੇ ਦੌਰੇ ਦੇ ਉੱਤੇ ਉਹਨਾਂ ਦੇ ਨਾਲ ਟ੍ਰੇਡ ਡੀਲ ਕਰਨ ਦੀ ਜਿਹੜੀ ਉਹ ਕੋਸ਼ਿਸ਼ ਵੀ ਜਿਹੜੀ ਉਹ ਹੋਵੇਗੀ ਵੀ ਸ਼ਾਇਦ ਉਸ ਦਬਾਅ ਦੇ ਵਿੱਚ ਚਾਈਨਾ ਵਾਲੇ ਜਿਹੜੇ ਉਹ ਝੁਕਣ ਅਤੇ ਅਮਰੀਕਾ ਦੇ ਨਾਲ ਇੱਕ ਸਹਿਜੇ ਹੀ ਜਿਹੜੀ ਡੀਲ ਆ ਉਹ ਕਰਨ। ਰਾਸ਼ਟਰਪਤੀ ਟਰੰਪ ਨੂੰ ਆਪਣੀ ਇਕੋਨਮੀ ਨੂੰ ਲੈ ਕੇ ਚਿੰਤਾ ਥੋੜ੍ਹੀ ਬਹੁਤੀ ਤਾਂ ਜਿਹੜੀ ਉਹ ਜ਼ਰੂਰ ਸਤਾ ਰਹੀ ਹੋਊਗੀ। ਜਿਸ ਤਰੀਕੇ ਦੇ ਨਾਲ ਸਟਾਕ ਮਾਰਕੀਟ ਪਿਛਲੇ ਕੁਛ ਦਿਨਾਂ ਤੋਂ ਜਿਹੜੀ ਉਹ ਬਿਹੇਵ ਕਰ ਰਹੀ ਆ, ਥੋੜ੍ਹੀ ਬਹੁਤੀ ਜਿਹੜੀ ਉਹ ਡਾਊਨ ਜਾ ਰਹੀ ਆ, ਕਿਉਂਕਿ ਉਹ ਇਕੋਨਮੀ ਦੇ ਉੱਤੇ ਆਪਣੀ 2020 ਦੀ ਰੀ-ਇਲੈਕਸ਼ਨ ਨੂੰ ਰਨ ਜਿਹੜਾ ਉਹ ਕਰਨਾ ਚਾਹੁੰਦੇ ਨੇ। ਪਰ ਹਾਲ ਦੀ ਘੜੀ ਜਿਸ ਤਰੀਕੇ ਦੇ ਨਾਲ ਸਟਾਕ ਮਾਰਕੀਟ ਜਾਂ ਇਕੋਨਮੀ ਦੇ ਉੱਤੇ ਕਾਲੇ ਬੱਦਲ ਛਾਏ ਨੇ ਉਸ ਨੂੰ ਲੈ ਕੇ ਚਿੰਤਾ ਜਿਹੜੀ ਜ਼ਰੂਰ ਹੈਗੀ ਆ। ਸੋ ਇਹਨਾਂ ਸਾਰੀਆਂ ਚੀਜ਼ਾਂ ਦੇ ਵਿੱਚ ਆਪਣੀ ਆਰਥਿਕਤਾ ਨੂੰ ਹੋਰ ਮਜ਼ਬੂਤ ਰੱਖਣ ਦੇ ਲਈ ਜਾਂ ਉਸ ਮਜ਼ਬੂਤੀ ਨੂੰ ਬਰਕਰਾਰ ਰੱਖਣ ਦੇ ਲਈ ਉਹ ਟਰਾਈ ਕਰ ਰਹੇ ਆ, ਕੋਸ਼ਿਸ਼ਾਂ ਕਰ ਰਹੇ ਆ ਵੀ ਉਸੇ ਤਰੀਕੇ ਦੇ ਨਾਲ ਰਹੇ। ਸੋ ਜੇ ਆਪਾਂ ਸਟਾਕ ਮਾਰਕੀਟ ਦੀ ਅੱਜ ਦੀ ਵੀ ਜੇ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ, ਅੱਜ ਫਿਰ 300 ਪੁਆਇੰਟ ਜਿਹੜੀ ਥੱਲੇ ਆ ਆਲਰੇਡੀ ਉਹ ਚੱਲ ਰਹੀ ਹੈਗੀ ਆ ਅਤੇ ਕੱਲ੍ਹ ਜਿਹੜੀ ਆ 1000 ਪੁਆਇੰਟ ਦਾ ਜਿਹੜਾ ਘਾਟਾ ਆ ਉਸ ਦੇ ਵਿੱਚ ਦੇਖਿਆ ਗਿਆ ਸੀ। ਸੋ ਲਗਾਤਾਰ ਪਿਛਲੇ 4 ਟ੍ਰੇਡਿੰਗ ਦਿਨਾਂ ਦੇ ਵਿੱਚ ਜਿਹੜੀ ਸਟਾਕ ਮਾਰਕੀਟ ਆ ਉਹ ਥੱਲੇ ਵੱਲ ਨੂੰ ਉਸਨੇ ਰੁੱਖ ਰੱਖਿਆ ਹੋਇਆ ਆ। ਸੋ ਬਿਲਕੁਲ ਇਸੇ ਤਰ੍ਹਾਂ ਜਿਹੜੇ ਪ੍ਰੈਜ਼ੀਡੈਂਟ ਡੋਨਲਡ ਟਰੰਪ ਨੂੰ ਅਫਗਾਨਿਸਤਾਨ ਦੇ ਬਾਰੇ ਪੁੱਛੇ ਗਏ ਸਵਾਲ ਦੇ ਉੱਤੇ ਉਹਨਾਂ ਨੇ ਇਹ ਕਿਹਾ ਆ ਵੀ ਜਿਹੜਾ USA ਆ ਉਹ ਪੁਲਿਸ ਇੱਕ ਤਰ੍ਹਾਂ ਦੇ ਨਾਲ ਕਹਿੰਦੇ ਵੀ ਵਰਲਡ ਦੀ ਪੁਲਿਸ ਨਹੀਂ ਕਰ ਸਕਦਾ ਹੈਗਾ। ਸੋ ਆਪਾਂ ਨੂੰ ਉੱਥੋਂ ਨਿਕਲਣਾ ਪੈਣਾ ਆ ਅਤੇ ਸਾਡੀ ਗੱਲਬਾਤ ਸਹੀ ਚੱਲ ਰਹੀ ਹੈਗੀ ਆ। ਅਤੇ ਦੂਸਰੇ ਪਾਸੇ ਜਿਹੜੇ ਮੋਦੀ ਜਿਸ ਤਰ੍ਹਾਂ ਉਹ ਵੀ ਵਧਾ ਚੜ੍ਹਾ ਕੇ ਕਹਿੰਦੇ ਵੀ ਮੇਰੀ ਜਿਹੜਾ US ਦਾ ਪ੍ਰੈਜ਼ੀਡੈਂਟ ਆ ਉਹਦੇ ਨਾਲ ਬੜੀ ਵਧੀਆ ਮਿੱਤਰਤਾ ਦੋਸਤੀ ਹੈਗੀ ਆ। ਅਤੇ ਇੱਧਰ H1 ਵਾਲੇ ਉਹ ਕਹਿੰਦੇ ਵੀ ਇੰਨੇ ਜ਼ਿਆਦਾ ਫਸੇ ਹੋਏ ਆ 20-30 ਸਾਲ ਤੱਕ ਉਹਨਾਂ ਦਾ ਗ੍ਰੀਨ ਕਾਰਡ ਨਹੀਂ ਬਣਨਾ। ਸੋ ਉਸ ਇਸ਼ੂ 'ਤੇ ਕੋਈ ਗੱਲ ਹੋਈ ਆ ਜਾਂ ਨਹੀਂ, ਇਹ ਹਜੇ ਤੱਕ ਕੋਈ ਮੀਡੀਆ ਦੇ ਵਿੱਚ ਨਹੀਂ ਆਈ। ਅਤੇ ਦੂਸਰੇ ਪਾਸੇ ਜਿਹੜਾ ਸਾਡਾ ਪ੍ਰੈਜ਼ੀਡੈਂਟ ਆ NV ਚੰਗਾ ਜਿੱਦਾਂ ਉਹਨੂੰ ਮੱਖਣ ਲਾਇਆ ਹੈਗਾ ਮੋਦੀ ਨੂੰ ਅਤੇ ਉਹਨਾਂ ਨੇ ਜਿਹੜਾ ਬਿਆਨ ਦਿੱਤਾ ਕਹਿੰਦੇ ਵੀ ਜਿਹੜੇ ਮੋਦੀ ਸਾਹਿਬ ਆ ਬੜੇ ਸ਼ਾਂਤ
ਤੇ ਬੜੇ ਸਖਤ ਤੇ ਬੜੇ ਟਫ ਹੈਗੇ ਆ। ਤੇ ਕਹਿੰਦੇ ਵੀ 6 ਸਾਲਾਂ 'ਚ ਤਾਂ ਉਹਨੇ ਇੱਕ ਨਿਊਜ਼ ਪ੍ਰੈਸ ਕਾਨਫਰੰਸ ਨਹੀਂ ਕੀਤੀ ਵੀ ਉਹ ਕਿਹੜੇ ਪਾਸਿਓਂ ਸਟਰੋਂਗ ਤੇ ਟਫ ਤੇ ਸ਼ਾਂਤ ਹੈਗੇ ਆ ਜੀ। ਸੋ ਇਹ ਵਾਸ਼ਿੰਗਟਨ ਪੋਸਟ ਨੇ ਜਿਹੜਾ ਆਰਟੀਕਲ ਇਹਦੇ ਬਾਰੇ ਲਿਖਿਆ ਹੈ। ਬਿਲਕੁਲ ਉੱਥੇ ਵੈਸੇ ਜੇ ਦੇਖਿਆ ਜਾਵੇ ਕੌਮਾਂਤਰੀ ਮੀਡੀਆ ਦੇ ਵਿੱਚ ਵੀ ਜਿਹੜੀ ਦਿੱਲੀ ਦੇ ਵਿੱਚ ਹਿੰਸਾ ਵਾਪਰ ਰਹੀ ਆ ਉਸ ਦੀ ਚਰਚਾ ਜਿਹੜੀ ਉਹ ਚੱਲ ਰਹੀ ਆ ਵੀ ਜਿਹੜੀਆਂ 13 ਮੌਤਾਂ ਜਿਹੜੀਆਂ ਆਲਰੇਡੀ ਉੱਥੇ ਹੋ ਚੁੱਕੀਆਂ ਨੇ, ਜਦ ਕਿ ਉਹਨਾਂ ਉਸ ਸਮੇਂ ਦੇ ਉੱਤੇ ਮੌਤਾਂ ਹੋਈਆਂ ਨੇ ਜਦੋਂ ਰਾਸ਼ਟਰਪਤੀ ਟਰੰਪ ਉੱਥੇ ਇੱਕ ਦੌਰੇ ਦੇ ਉੱਤੇ ਗਏ ਹੋਏ ਨੇ। ਸੋ ਲੋਕੀ ਇਸ ਨੂੰ ਜਿਹੜੇ ਬਿਲ ਕਲਿੰਟਨ ਦੇ ਜਿਹੜੇ ਪਹਿਲਾਂ ਜਿਹੜੇ ਸਾਬਕਾ ਰਾਸ਼ਟਰਪਤੀ ਰਹੇ ਆ ਅਮਰੀਕਾ ਦੇ, ਉਹਨਾਂ ਦੇ ਦੌਰੇ ਦੇ ਨਾਲ ਵੀ ਜਿਹੜੇ ਉਹ ਦੇਖ ਰਹੇ ਸੀ। ਉਸ ਟਾਈਮ ਦੇ ਉੱਤੇ ਤੇ ਭਾਰਤੀ ਫੌਜ ਦੇ ਦੁਆਰਾ ਹੀ ਜਿਹੜੇ ਸਿੱਖਾਂ ਨੂੰ ਜਿਹੜਾ ਕਹਿ ਕੇ ਵੀ ਇਹ ਬਾਗੀ ਨੇ ਜਾਂ ਇਹ ਅੱਤਵਾਦੀ ਨੇ, ਉਹ ਕਹਿ ਕੇ ਜਦੋਂ ਉੱਥੋਂ ਉਹਨਾਂ ਦਾ ਕਤਲੋ-ਗਾਰਤ ਜਿਹੜੀ ਆ ਉਹ ਕੀਤੀ ਗਈ ਸੀਗੀ। ਸੋ ਇਹ ਇੱਦਾਂ ਦੀ ਚੀਜ਼ ਜਿਹੜੀ ਆ ਪੈਰਲਲ ਜਿਹੜੇ ਆ ਉਹ ਦੋਨੋਂ ਇਸ ਟਾਈਮ ਚੱਲ ਰਹੇ ਨੇ ਤੇ ਦੋਨਾਂ ਹੀ ਕੇਸਾਂ ਦੇ ਵਿੱਚ ਮਾਈਨੋਰਟੀਜ਼ ਦੇ ਉੱਤੇ ਹੀ ਹਮਲਾ ਹੋਇਆ ਹੈਗਾ ਜੀ। ਸੋ ਬਿਲਕੁਲ 36 ਘੰਟਿਆਂ ਦਾ ਜਿਹੜਾ ਟ੍ਰਿਪ ਸੀਗਾ, ਹੁਣ ਉਹ ਤੋਂ ਬਾਅਦ ਫਿਰ ਜਿਹੜੇ ਪ੍ਰੈਜ਼ੀਡੈਂਟ ਡੋਨਲਡ ਟਰੰਪ ਆ ਉਹ ਹਿੰਦੁਸਤਾਨ ਤੋਂ ਵਾਪਸ ਅਮਰੀਕਾ ਨੂੰ ਆ ਰਹੇ ਨੇ ਜੀ। ਤੇ ਉੱਥੇ ਉਹਨਾਂ ਨੂੰ ਕਰੋਨਾ ਵਾਇਰਸ ਦੇ ਬਾਰੇ ਵੀ ਉਹਨਾਂ ਨੇ ਜਿਹੜਾ ਉਹ ਬਿਆਨ ਦੇ ਦਿੱਤਾ ਵੀ ਕਰੋਨਾ ਵਾਇਰਸ ਦੀ ਵੈਕਸੀਨ ਦੇ ਜਿਹੜੇ ਆ ਉਹ ਬਿਲਕੁਲ ਕਰੀਬ ਹੈਗੇ ਆ। ਤੇ ਉੱਧਰ ਵਾਈਟ ਹਾਊਸ ਨੂੰ ਬਾਅਦ ਦੇ ਵਿੱਚ ਸਪਸ਼ਟੀਕਰਨ ਦੇਣਾ ਪਿਆ ਕਿਉਂਕਿ ਆਪਾਂ ਜਾਣਦੇ ਹਾਂ ਵੀ ਰਾਸ਼ਟਰਪਤੀ ਟਰੰਪ ਕਿਸੇ ਵੀ ਗੱਲ ਨੂੰ ਵਧਾ ਚੜਾ ਕੇ ਜਾਂ ਗਲਤ ਮਲਤ ਕਈ ਦੀ ਜਿਹੜੀ ਇਨਫੋਰਮੇਸ਼ਨ ਆ ਉਹਨਾਂ ਦੇ ਮੂੰਹੋਂ ਜਾਂ ਨਿਕਲ ਜਾਂਦੀ ਆ ਜਾਂ ਉਹ ਕਹਿ ਦਿੰਦੇ ਨੇ, ਸ਼ਾਇਦ ਇਹ ਸੋਚਦੇ ਹੋਏ ਵੀ ਲੋਕਾਂ ਨੂੰ ਸ਼ਾਇਦ ਪਤਾ ਜਿਹੜਾ ਉਹ ਨਹੀਂ ਲੱਗਣਾ, ਪਰ ਅੱਜ ਕੱਲ੍ਹ ਦੇ ਸੋਸ਼ਲ ਮੀਡੀਆ ਦੇ ਯੁੱਗ ਦੇ ਵਿੱਚ ਸਭ ਕੁਝ ਜਿਹੜਾ ਝੱਟ ਪਤਾ ਲੱਗ ਜਾਂਦਾ ਆ। ਸੋ ਵਾਈਟ ਹਾਊਸ ਨੇ ਬਾਅਦ ਦੇ ਵਿੱਚ ਸਪਸ਼ਟੀਕਰਨ ਇਹ ਦਿੱਤਾ ਵੀ ਰਾਸ਼ਟਰਪਤੀ ਟਰੰਪ ਕਰੋਨਾ ਵਾਇਰਸ ਨਹੀਂ, ਇਬੋਲਾ ਜਿਹੜਾ ਇੱਕ ਪਹਿਲੋਂ ਆਇਆ ਸੀਗਾ ਉਸ ਦੇ ਵੈਕਸੀਨ ਦੀ ਜਿਹੜੀ ਉਹ ਗੱਲ ਕਰ ਰਹੇ ਸੀ। ਵੈਸੇ ਦੋਨਾਂ ਹੀ ਚੀਜ਼ਾਂ ਦੇ ਵਿੱਚ ਫਰਕ ਤਾਂ ਜਿਹੜਾ ਬਹੁਤ ਜ਼ਿਆਦਾ ਹੈਗਾ ਆ, ਪਰ ਫਿਰ ਵੀ ਜਿਹੜੇ ਰਾਸ਼ਟਰਪਤੀ ਟਰੰਪ ਕਿਉਂਕਿ ਉਹਨਾਂ ਦੇ ਮਨ ਦੇ ਵਿੱਚ ਇਹ ਵੀ ਹੋਊਗਾ ਨਾ ਵੀ ਜੇ ਕਰੋਨਾ ਵਾਇਰਸ ਦੀ ਵੈਕਸੀਨ ਦੀ ਖਬਰ ਜਿਹੜੀ ਉਹ ਚੱਲਦੀ ਆ ਤਾਂ ਹੋ ਸਕਦੀ ਹੈ ਵੀ ਸਟਾਕ ਮਾਰਕੀਟ ਫਿਰ ਮੁੜ ਕੇ ਉੱਤੇ ਨੂੰ ਜਿਹੜੀ ਜਾਵੇ, ਜਿਹੜਾ ਕਿਤੇ ਨਾ ਕਿਤੇ ਲੋਕਾਂ ਦੇ ਵਿੱਚ ਉਸ ਦੇ ਕਰਕੇ ਡਰ ਵੀ ਜਿਹੜਾ ਉਹ ਬਣਿਆ ਪਿਆ ਆ। ਸੋ ਫੂਡ ਤੇ ਡਰੱਗ ਐਡਮਿਨਿਸਟ੍ਰੇਸ਼ਨ ਨੇ ਜਿਹੜਾ ਉਹ ਆਖਿਆ ਆ ਵੀ ਇਬੋਲਾ ਵਾਇਰਸ ਨੂੰ ਪ੍ਰੀਵੈਂਟ ਕਰਨ ਦੇ ਲਈ ਇੱਕ ਜਿਹੜੀ ਵੈਕਸੀਨ ਆ FDA ਨੇ ਜਿਹੜੀ ਆ ਉਹ ਅਪਰੂਵ ਹੁਣ ਕੀਤੀ ਆ। ਤੇ ਰਾਸ਼ਟਰਪਤੀ ਟਰੰਪ ਦਾ ਜਿਹੜਾ ਕਮੈਂਟ ਆ ਉਹ ਕਹਿੰਦੇ ਇਬੋਲਾ ਦੇ ਬਾਬਤ ਜਿਹੜਾ ਉਹ ਸੀਗਾ, ਨਾ ਕਿ ਕਰੋਨਾ ਵਾਇਰਸ ਦੇ ਬਾਬਤ। ਸੋ ਹੋਪਫੁਲੀ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਕਰੋਨਾ ਵਾਇਰਸ ਦਾ ਵੀ ਕੋਈ ਵੈਕਸੀਨ ਆ ਉਹ ਬਣ ਸਕੇ, ਉਸ ਦਾ ਜਿਹੜਾ ਆ ਕੋਈ ਨਾ ਕੋਈ ਹੱਲ ਲੱਭ ਸਕੇ। ਵੈਸੇ ਜੇ ਕਰੋਨਾ ਵਾਇਰਸ ਦੇ ਉੱਤੇ ਹਰਜੋਤ ਸਿੰਘ ਦੀ ਗੱਲ ਕਰਦੇ ਜਾਈਏ ਤਾਂ ਚਾਈਨਾ ਤੋਂ ਬਾਅਦ ਦੇ ਵਿੱਚ ਜਿਹੜੇ ਹੁਣ ਆਪਾਂ ਜਿੱਦਾਂ ਕੱਲ੍ਹ ਵੀ ਖਬਰ ਦੱਸੀ ਸੀ, ਈਰਾਨ, ਇਟਲੀ, ਸਾਊਥ ਕੋਰੀਆ, ਇਹਨਾਂ ਸਾਰੇ ਮੁਲਕਾਂ ਦੇ ਵਿੱਚ ਲਗਾਤਾਰ ਕੇਸਾਂ ਦੇ ਵਾਧੇ ਦੇ ਕਰਕੇ ਜਿਹੜਾ ਆ ਉਹ ਚਿੰਤਾ ਜਿਹੜੀ ਬਹੁਤ ਜ਼ਿਆਦਾ ਸਤਾ ਰਹੀ ਆ। ਤੇ ਇਹੀ ਵੀਕਐਂਡ ਦੇ ਉੱਤੇ ਆਏ ਜਿਹੜੀਆਂ ਨਵੀਆਂ ਮੌਤਾਂ ਦੀਆਂ ਰਿਪੋਰਟਾਂ ਤੇ ਨਵੇਂ ਕੇਸਾਂ ਦੀਆਂ ਰਿਪੋਰਟਾਂ ਤੋਂ ਬਾਅਦ ਦੇ ਵਿੱਚ ਗਲੋਬਲ ਤੌਰ ਦੇ ਉੱਤੇ ਜਿਹੜੀ ਆਰਥਿਕਤਾ ਆ ਉਹ ਥੱਲੇ ਵੱਲ ਨੂੰ ਜਿਹੜੀ ਉਸ ਦਾ ਰੁਖ ਹੋਇਆ ਆ, ਖਾਸ ਕਰਕੇ ਸਟਾਕ ਮਾਰਕੀਟਸ ਦੇ ਵਿੱਚ। ਇੱਕ ਹੁਣੇ ਰੀਸੈਂਟਲੀ ਅਮਰੀਕਾ ਤੋਂ ਹੀ ਜਿਹੜਾ ਹਰਜੋਤ ਸਿੰਘ ਜੀ ਇੱਕ ਬਿਆਨ ਆਇਆ ਆ ਜਿਹੜਾ ਕਿ ਚਿੰਤਾ ਦਾ ਵੀ ਵਿਸ਼ਾ ਆ। ਹੈਲਥ ਅਫੀਸ਼ੀਅਲਸ ਜਿਹੜੇ ਹੈਗੇ ਨੇ ਅਮਰੀਕਾ ਦੇ, ਉਹਨਾਂ ਨੇ ਇਹ ਖਦਸ਼ਾ ਪ੍ਰਗਟ ਕੀਤਾ ਆ। ਉਹਨਾਂ ਨੇ ਕਿਹਾ ਵੀ ਕਰੋਨਾ ਵਾਇਰਸ US ਦੇ ਵਿੱਚ ਵੀ ਫੈਲੇਗਾ, ਇੱਦਾਂ ਲੱਗ ਰਿਹਾ ਆ ਤੇ ਇਸ ਦਾ ਰੁਕਣਾ ਅਸੰਭਵ ਜਿਹਾ ਜਿਹੜਾ ਉਹਨਾਂ ਨੇ ਨਜ਼ਰ ਆ ਰਿਹਾ ਆ। ਇੱਦਾਂ ਦੀ ਜਿਹੜੀ ਉਹਨਾਂ ਨੇ ਹੁਣ ਜਿਹੜੇ ਹੈਲਥ ਅਫੀਸ਼ੀਅਲ ਨੇ ਉਹਨਾਂ ਨੇ ਜਿਹੜੀ ਗੱਲ ਆਖੀ ਆ। ਸੈਂਟਰ ਫਾਰ ਡਿਜ਼ੀਜ਼ ਕੰਟਰੋਲ ਤੇ ਪ੍ਰੀਵੈਂਸ਼ਨ ਦੇ ਜਿਹੜੇ ਅਧਿਕਾਰੀ ਆ ਉਹਨਾਂ ਨੇ ਪ੍ਰੈਸ ਕਾਨਫਰੰਸ ਕਰਦੇ ਹੋਏ ਇੱਕ ਬਰੀਫਿੰਗ ਜਿਹੜੀ ਦਿੰਦੇ ਹੋਏ ਇਸ ਦੇ ਬਾਰੇ ਜਿਹੜੀ ਆ ਉਹ ਜਾਣਕਾਰੀ ਦਿੱਤੀ ਆ। ਸੋ ਆਉਣ ਵਾਲੇ ਸਮੇਂ ਦੇ ਵਿੱਚ ਅਮਰੀਕਾ ਦੇ ਵਿੱਚ ਵੀ ਕਰੋਨਾ ਵਾਇਰਸ ਜਿਹੜਾ ਉਹ ਫੈਲ ਸਕਦਾ ਹੈ। ਇੱਦਾਂ CDC ਨੇ ਜਿਹੜਾ ਆਖਿਆ ਆ। ਸਾਡਾ ਮਕਸਦ ਤੁਹਾਨੂੰ ਡਰਾਉਣਾ ਨਹੀਂ ਆ, ਪਰ ਇਹ CDC ਦਾ ਜਿਹੜਾ ਇਹ ਬਿਆਨ ਹੈਗਾ ਆ, ਇਸ ਲਈ ਤੁਸੀਂ ਵੀ ਸਾਰੇ ਜਣੇ ਸਤਰਕ ਸੁਚੇਤ ਜਿਹੜਾ ਹੋ ਰਹੋ। ਕਿੱਥੇ ਜਾ ਰਹੇ ਹੋ, ਕਿੱਥੇ ਆ ਰਹੇ ਹੋ, ਉੱਥੇ ਕੋਈ ਅਜਿਹੇ ਲੋਕ ਤਾਂ ਨਹੀਂ ਜਿਨ੍ਹਾਂ ਨੂੰ ਜਿਹੜਾ ਕਰੋਨਾ ਵਾਇਰਸ ਦਾ ਜਿਹੜਾ ਖਤਰੇ ਵਾਲੇ ਜਿਹੜੇ ਇਲਾਕੇ ਤੋਂ ਕੋਈ ਆਇਆ ਹੋਵੇ, ਉਸ ਦਾ ਜਿਹੜਾ ਵਿਸ਼ੇਸ਼ ਤੌਰ ਦੇ ਉੱਤੇ ਜਿਹੜਾ ਉਹ ਧਿਆਨ ਰੱਖੋ। ਖਾਸ ਕਰਕੇ ਬਜ਼ੁਰਗ ਤੇ ਜਿਹੜੇ ਬੱਚੇ ਜਿਨ੍ਹਾਂ ਦਾ ਇਮਿਊਨ ਸਿਸਟਮ ਜ਼ਿਆਦਾ ਤਗੜਾ ਨਹੀਂ ਹੈਗਾ, ਉਹਨਾਂ ਦੇ ਲਈ ਕਰੋਨਾ ਵਾਇਰਸ ਜਿਹੜਾ ਉਹ ਘਾਤਕ ਸਿੱਧ ਜਿਹੜਾ ਉਹ ਹੋ ਸਕਦਾ ਆ ਜੀ। ਸੋ ਬਿਲਕੁਲ US ਪੂਰੀ ਤਰ੍ਹਾਂ ਜਿਹੜਾ ਪ੍ਰਪੇਅਰ ਕਰ ਰਿਹਾ, ਈਵਨ ਦੋ ਜ਼ਿਆਦਾ ਮੀਡੀਆ ਵਿੱਚ ਨਹੀਂ ਆ ਰਿਹਾ। ਕਹਿੰਦੇ ਪਈ US ਨੇ 53 ਕੇਸ ਜਿਹੜੇ ਕਨਫਰਮ ਹੋਏ ਆ ਅਮਰੀਕਾ ਦੇ ਵਿੱਚ। CDC ਆਊਟਲਾਈਨਸ ਪੈਂਡੈਮਿਕ ਪਲਾਨਿੰਗ, ਤੇ ਉਹ ਪਲਾਨਿੰਗ ਵੀ ਕਰ ਰਹੇ ਹੈਗੇ ਆ ਵੀ ਜੇ ਇਹ ਬਹੁਤ ਫੈਲ ਜਾਂਦੀ ਆ ਫਿਰ ਇਸ ਨੂੰ ਕਿਸ ਤਰ੍ਹਾਂ ਜਿਹੜਾ ਹੈਂਡਲ ਕਰਨਾ ਹੈਗਾ। ਹੁਣ ਤੱਕ ਟੋਟਲ 80,200 ਕੇਸ ਜਿਹੜੇ ਹੋ ਚੁੱਕੇ ਆ ਕਰੋਨਾ ਵਾਇਰਸ ਦੇ। 2704 ਲੋਕਾਂ ਦੀਆਂ ਜਿਹੜੀਆਂ ਮੌਤਾਂ ਹੋ ਚੁੱਕੀਆਂ ਆ।
ਬਹੁਤ ਸਾਰੇ ਜਿਹੜੇ ਬਿਜ਼ਨੈਸਿਸ ਆ ਉਹ ਬੈਂਕਰਪਟ ਹੋਣ ਦੇ ਕਿਨਾਰੇ ਪਹੁੰਚੇ ਹੋਆ। ਮੇਸੀ ਜਿਹੜਾ ਆ ਸਟੋਰ, ਉਹ ਕਹਿੰਦੇ ਵੀ ਉਹਨਾਂ ਨੂੰ ਬਹੁਤ ਜ਼ਿਆਦਾ ਹਿੱਟ ਹੋਇਆ ਹੈਗਾ ਕਰੋਨਾ ਵਾਇਰਸ ਦੇ ਨਾਲ। ਮੇਸੀ ਦੇ ਸਟੋਰ ਤੁਹਾਨੂੰ ਸਾਰਿਆਂ ਨੂੰ ਪਤਾ ਬੜੇ ਮਾਲਾਂ ਦੇ ਵਿੱਚ ਹੈਗੇ ਆ, ਉਹਨਾਂ ਦੀ ਜਿਹੜੀ ਸੇਲਸ ਆ ਬਹੁਤ ਘੱਟ ਗਈ ਆ। ਗੋਲਡਮੈਨ ਸ਼ੈਕ ਜਿਹੜੀ ਕੰਪਨੀ ਹੈਗੀ ਆ, ਉਹਨਾਂ ਨੇ ਆਪਣੇ ਜਿੰਨੇ ਵੀ EMPLOYE ਹੈਗੇ ਆ ਉਹਨਾਂ ਨੂੰ ਜਿਹੜਾ ਆ ਸਾਊਥ ਕੋਰੀਆ, ਇਟਲੀ ਜਾਂ ਹੋਰ ਜਿਹੜੇ ਮੁਲਕ ਹੈਗੇ ਆ, ਚਾਈਨਾ ਤੋਂ ਤਾਂ ਪਹਿਲਾਂ ਹੀ ਬੰਦ ਕੀਤਾ ਸੀ, ਉੱਥੋਂ ਜਾਣ ਤੋਂ ਉਹਨਾਂ ਨੇ ਉਹਨਾਂ ਨੂੰ ਰੋਕਿਆ ਹੈਗਾ ਆ। ਸੋ ਜਿਹੜੀ CDC ਆ ਉਹ ਟਰਾਈ ਕਰ ਰਹੀ ਆ ਵੀ ਜੇ ਕਿਤੇ USA ਦੇ ਵਿੱਚ ਇਹ ਜ਼ਿਆਦਾ ਬਿਮਾਰੀ ਫੈਲ ਗਈ, COVID-19 ਇਹਦਾ ਵਾਇਰਸ ਦਾ ਨਾਮ ਦੱਸਿਆ ਗਿਆ, ਅਤੇ ਫਿਰ ਅਸੀਂ ਜਿਹੜੇ ਸਕੂਲ ਆ ਜਾਂ ਬਿਜ਼ਨਸਿਸ ਆ ਉਹਨਾਂ ਨੂੰ ਕਿਸ ਤਰ੍ਹਾਂ ਜਿਹੜਾ ਕੰਟਰੋਲ ਦੇ ਵਿੱਚ ਕਰ ਰੱਖ ਸਕਦੇ ਹਾਂ। ਬਹਿਰੀਨ ਦੇ ਵਿੱਚ 6 ਨਵੇਂ ਕੇਸ ਜਿਹੜੇ ਕਰੋਨਾ ਵਾਇਰਸ ਦੇ ਜਿਹੜੇ ਮਿਲੇ ਹੈਗੇ ਆ। ਕਹਿੰਦੇ ਵੀ ਮੋਸਟਲੀ ਲੋਕ ਜਿਹੜੇ ਈਰਾਨ ਤੋਂ ਉੱਥੇ ਗਏ ਸੀਗੇ, ਉਹ ਬਹਿਰੀਨ ਦੇ ਵਿੱਚ ਜਿਹੜੇ ਹੋਏ ਹੈਗੇ ਆ। ਜੀ ਬਿਲਕੁਲ। ਸੋ ਇਹ ਕਾਫੀ ਜਿਹੜੀ ਇੱਕ ਚਿੰਤਾ ਦਾ ਵਿਸ਼ਾ ਜਿਹੜਾ ਬਣਿਆ ਆ। ਵਾਈਟ ਹਾਊਸ ਨੇ ਕਾਂਗਰਸ ਦੇ ਕੋਲੋਂ $2.5 ਬਿਲੀਅਨ ਦੀ ਫੰਡਿੰਗ ਦੀ ਜਿਹੜੀ ਉਹ ਮੰਗ ਕੀਤੀ ਹੈ, ਜਿਸ ਦੇ ਵਿੱਚ $1 ਬਿਲੀਅਨ ਕਰੋਨਾ ਵਾਇਰਸ ਦੀ ਜਿਹੜੀ ਆ ਵੈਕਸੀਨ ਬਣਾਉਣ ਦੇ ਲਈ ਉਹ ਵਰਤਣ ਦੀ ਉਹਨਾਂ ਨੇ ਸਿਫਾਰਿਸ਼ ਜਿਹੜੀ ਉਹ ਰੱਖੀ ਆ। ਇਹ ਵੀ ਜਿਹੜੀ ਜ਼ਿਕਰਯੋਗ ਗੱਲ ਹੈਗੀ ਆ, ਰਾਸ਼ਟਰਪਤੀ ਟਰੰਪ ਹੁਣਾਂ ਦੇ ਦੁਆਰਾ ਜਿਹੜੀ CDC ਦੀ ਫੰਡਿੰਗ ਦੇ ਵਿੱਚ 16% ਦੀ ਕਟੌਤੀ ਦੀ ਸਿਫਾਰਿਸ਼ ਜਿਹੜੀ ਰੱਖੀ ਸੀ, ਅਤੇ ਹੁਣ ਜਿਹੜੀ ਆ ਉਹ ਕਾਂਗਰਸ ਦੇ ਕੋਲੋਂ ਇਸ ਦੀ ਮੰਗ ਜਿਹੜੀ ਉਹ ਨਾਲ ਦੇ ਨਾਲ ਉਹ ਕਰ ਰਹੇ ਨੇ। ਜਿਹੜੇ ਇੱਦਾਂ ਦੇ ਪੈਨਡੈਮਿਕ ਦਾ ਖਤਰਾ ਕੋਈ ਬਣਦਾ ਆ, ਉਸ ਦੇ ਲਈ ਇੱਕ ਵਿਸ਼ੇਸ਼ ਅਹੁਦਾ ਜਿਹੜਾ CDC ਦੇ ਲਈ ਜਿਹੜਾ ਰੱਖਿਆ ਜਾਂਦਾ ਸੀਗਾ, ਉਸ ਅਹੁਦੇ ਨੂੰ ਵੀ ਰਾਸ਼ਟਰਪਤੀ ਟਰੰਪ ਨੇ ਜਿਹੜਾ ਉਹ ਮਿਟਾ ਦਿੱਤਾ ਸੀਗਾ। ਇਹ ਜਿਹੜੀ ਗੱਲ ਕਹਿ ਕੇ ਤਰਕ ਦੇ ਕੇ ਵੀ ਇਹਨਾਂ ਦੀ ਜਿਹੜੀ ਆ ਆਪਾਂ ਨੂੰ ਜ਼ਰੂਰਤ ਨਹੀਂ ਆ, ਅਤੇ ਆਪਾਂ ਗੌਰਮੈਂਟ ਸੇਵਿੰਗ ਜਿਹੜੀ ਆ ਉਹ ਕਰਨੀ ਆ। ਸੋ ਪਰ ਨਾਲ ਦੇ ਨਾਲ ਇੱਕ ਹੋਰ ਜਿਹੜਾ ਇਹ ਖਤਰਾ ਜਿਹੜਾ ਕਰੋਨਾ ਵਾਇਰਸ ਦਾ ਇਸ ਟਾਈਮ ਕਾਫੀ ਜ਼ਿਆਦਾ ਮੰਡਰਾ ਰਿਹਾ ਆ, ਅਤੇ ਉਮੀਦ ਇਹੀ ਹੈਗੀ ਆ ਵੀ ਕਾਂਗਰਸ ਬਹੁਤ ਹੀ ਜਲਦ ਜਿਹੜਾ ਇਸ ਨੂੰ ਜਿਹੜੇ ਅਪਰੂਵਲ ਆ ਉਹ ਦੇ ਦੇਵੇਗੀ, ਕਿਉਂਕਿ ਕੋਈ ਵੀ ਨਹੀਂ ਚਾਹੁੰਦਾ ਵੀ ਅਮਰੀਕਾ ਦੇ ਵਿੱਚ ਇੱਦਾਂ ਦੀ ਜਿਹੜੀ ਬਿਮਾਰੀ ਆ ਉਹ ਫੈਲੇ, ਜਿਸ ਦੇ ਕਰਕੇ ਸਾਰੇ ਹੀ ਅਮਰੀਕੀ ਨਾਗਰਿਕਾਂ ਦੀ ਜਾਨ ਨੂੰ ਜਿਹੜਾ ਖਤਰਾ ਆ ਉਹ ਬਣ ਜਾਵੇ। ਸੋ 3000 ਦੇ ਕਰੀਬ ਕੁੱਲ ਜਿਹੜੇ ਮਰਨ ਵਾਲਿਆਂ ਦੀ ਸੰਖਿਆ ਇਸ ਕਰੋਨਾ ਵਾਇਰਸ ਦੇ ਕਰਕੇ ਜਿਹੜੀ ਹਰਜੋਤ ਸਿੰਘ ਜੀ ਉਹ ਪਹੁੰਚ ਚੁੱਕੀ ਆ। ਜਿੱਦਾਂ ਤੁਸੀਂ ਦੱਸਿਆ 80,000 ਤੋਂ ਉੱਤੇ ਜਿਹੜਾ ਆંકੜਾ ਇਸ ਦੇ ਨਾਲ ਪੀੜਤ ਲੋਕਾਂ ਦਾ ਉਹ ਬਣ ਚੁੱਕਾ ਆ। ਅਤੇ ਹੁਣੇ ਇਹ ਵੀ ਜਿਹੜੀ ਚਾਈਨਾ ਤੋਂ ਇੱਕ ਹੋਰ ਜਿਹੜੀ ਇਸ ਦੇ ਨਾਲ ਸੰਬੰਧਿਤ ਖਬਰ ਆ ਰਹੀ ਆ, ਵਾਈਲਡ ਐਨੀਮਲਸ ਦੀ ਜਿਹੜੀ ਸੇਲ ਅਤੇ ਉਸ ਨੂੰ ਖਾਣ ਦੇ ਉੱਤੇ ਕਹਿੰਦੇ ਆ ਉਹਨਾਂ ਨੇ ਹੁਣ ਬੈਨ ਜਿਹੜਾ ਉੱਥੇ ਲਗਾ ਦਿੱਤਾ ਆ। ਕਾਰਨ ਇਹੀ ਦੱਸਿਆ ਜਾ ਰਿਹਾ ਸੀ, ਮੁੱਖ ਕਾਰਨ ਕਰੋਨਾ ਵਾਇਰਸ ਦੇ ਫੈਲਣ ਦਾ, ਵੀ ਇੱਦਾਂ ਜੰਗਲੀ ਜਿਹੜੇ ਜਾਨਵਰ ਹੈਗੇ ਆ, ਵਾਈਲਡ ਐਨੀਮਲਸ ਆ, ਉਹਨਾਂ ਨੂੰ ਮਾਰ ਕੇ ਪੁੱਠੇ ਸਿੱਧੇ ਤਰੀਕੇ ਦੇ ਨਾਲ ਜਿਹੜੇ ਉਹ ਖਾਣ ਦੇ ਸ਼ੌਕੀਨ ਸੀਗੇ ਵੂਹਾਨ ਦੇ ਜਿਹੜੇ ਉਹ ਖੇਤਰ ਦੇ ਵਿੱਚ, ਜਿਸ ਤੋਂ ਬਾਅਦ ਦੇ ਵਿੱਚ ਇਹ ਸਾਰਾ ਜਿਹੜਾ ਕਰੋਨਾ ਵਾਇਰਸ ਆ ਉਹ ਫੈਲਿਆ ਆ। ਕੋਈ ਜਿਹੜੇ ਕੌਨਸਪੀਰੇਸੀ ਥਿਊਰਿਸਟ ਆ ਉਹ ਲੈਬਸ ਦੇ ਉੱਤੇ, ਲੈਬੋਰਟਰੀਜ਼ ਦੇ ਉੱਤੇ ਬਾਇਓਲੋਜੀਕਲ ਵਾਰਫੇਅਰ ਦੀ ਵੀ ਜਿਹੜੀ ਗੱਲ ਆ ਉਹ ਕਰੀ ਜਾ ਰਹੇ ਨੇ। ਪਰ ਹਾਲ ਦੀ ਘੜੀ ਚਾਹੇ ਜਿੱਦਾਂ ਵੀ ਆ, ਇਸ ਟਾਈਮ ਕਰੋਨਾ ਵਾਇਰਸ ਨੂੰ ਰੋਕਣ ਦਾ ਪੂਰੇ ਵਿਸ਼ਵ ਦੇ ਵਿੱਚ ਸਭ ਤੋਂ ਟੌਪ ਪ੍ਰਾਇਓਰਟੀਜ਼ ਦੇ ਵਿੱਚ ਜਿਹੜਾ ਇਸ ਟਾਈਮ ਕੰਮ ਲੱਗਾ ਹੋਇਆ ਹੈਗਾ। ਜੀ ਬਿਲਕੁਲ। ਸੋ ਚਾਈਨਾ ਤੋਂ ਬਾਅਦ ਸਾਊਥ ਕੋਰੀਆ ਜਿਹੜੀ ਆ ਹੁਣ ਉਹ ਮੁਲਕ ਹੋ ਗਿਆ ਜਿੱਥੇ ਸਭ ਤੋਂ ਵੱਧ ਜਿਹੜੇ ਆ ਕਰੋਨਾ ਵਾਇਰਸ ਦੇ ਕੇਸ ਹੋਏ ਆ। ਆਲਮੋਸਟ 1100 ਦੇ ਕਰੀਬ ਹੁਣ ਜਿਹੜੇ ਲੋਕ ਇਨਫੈਕਟਡ ਹੈਗੇ ਆ ਸਾਊਥ ਕੋਰੀਆ ਦੇ ਵਿੱਚ। ਵਰਲਡ ਹੈਲਥ ਆਰਗੇਨਾਈਜੇਸ਼ਨ ਜਿਹੜੀ ਆ ਹੁਣ ਤੋਂ 20-25 ਮਿੰਟ ਬਾਅਦ 10 ਵਜੇ ਐਗਜ਼ੈਕਟਲੀ ਜਿਹੜੀ ਆ ਪ੍ਰੈਸ ਕਾਨਫਰੰਸ ਕਰਨ ਜਾ ਰਹੇ ਆ ਭਈ ਪੂਰੀ ਦੁਨੀਆ ਦੇ ਵਿੱਚ ਉਹ ਕੀ ਉਹਨਾਂ ਨੇ ਡਾਇਰੈਕਸ਼ਨ ਦੇਣੀ ਆ, ਕਿੱਦਾਂ ਲੋਕਾਂ ਨੇ ਪ੍ਰਪੇਅਰ ਹੋਣਾ, ਦਵਾਈਆਂ ਕਿਸ ਤਰ੍ਹਾਂ ਜਿਹੜੀਆਂ ਪ੍ਰਪੇਅਰ ਹੋ ਰਹੀਆਂ। ਸੋ ਇਹ ਬਹੁਤ ਵੱਡਾ ਜਿੱਦਾਂ ਪਹਿਲੇ ਨੰਬਰ ਦਾ ਇਸ਼ੂ ਉਹਨਾਂ ਨੇ ਬਣਾਇਆ ਹੋਇਆ ਹੈਗਾ। ਬਿਲਕੁਲ, ਜਿੱਦਾਂ ਤੁਸੀਂ ਸਾਊਥ ਕੋਰੀਆ ਦੱਸਿਆ ਉਸ ਦੇ ਵਿੱਚ 1000 ਤੋਂ ਵੱਧ ਕੇਸ ਤਾਂ ਸੀਗੇ, ਨਾਲ 10 ਜਿਹੜੀਆਂ ਮੌਤਾਂ ਵੀ ਆਈਆਂ ਨੇ। ਅਤੇ ਕਹਿੰਦੇ ਵੀ ਜਿਸ ਚਰਚ ਦੇ ਕਰਕੇ ਇਹ ਉੱਥੇ ਫੈਲਿਆ ਆ, ਉੱਥੇ 6 ਲੱਖ ਸਾਊਥ ਕੋਰੀਆ ਨੇ ਇੱਕ ਪਟੀਸ਼ਨ ਸਾਈਨ ਕੀਤੀ ਆ ਵੀ ਇਸ ਚਰਚ ਦੇ ਵਿੱਚ ਜਿਹੜਾ ਇਸ ਨੂੰ ਰਾਈਟ ਨਾਓ ਭੰਗ ਕੀਤਾ ਜਾਵੇ, ਤਾਂ ਜੋ ਇਹਨਾਂ ਲੋਕਾਂ ਨੂੰ ਜਿਹੜਾ ਕੁਆਰੰਟੀਨ ਕੀਤਾ ਜਾਵੇ ਵੀ ਹੋਰ ਸਾਊਥ ਕੋਰੀਆ ਦੇ ਵਿੱਚ ਕਰੋਨਾ ਵਾਇਰਸ ਜਿਹੜਾ ਉਹ ਨਾ ਫੈਲ ਸਕੇ। ਸੋ ਇਸ ਟਾਈਮ ਵਿਸ਼ਵ ਦੇ ਵਿੱਚ ਸਭ ਤੋਂ ਟੌਪ ਪ੍ਰਾਇਓਰਟੀ ਇਹੀ ਜਿਹੜੀ ਬਣੀ ਪਈ ਆ ਵੀ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਉਹ ਬਣਨਾ ਕੀ ਹੈਗਾ ਆ। ਸੋ 320 ਪੁਆਇੰਟ ਜਿਹੜੀ ਸਟਾਕ ਮਾਰਕੀਟ ਅੱਜ ਫਿਰ ਜਿਹੜੀ ਉਹ ਥੱਲੇ ਨੂੰ ਜਾ ਚੁੱਕੀ ਆ। ਪਿਛਲੇ 5 ਦਿਨਾਂ ਦੇ ਵਿੱਚ ਤਕਰੀਬਨ 6.5% ਜਿਹੜੀ ਸਟਾਕ ਮਾਰਕੀਟ ਆ ਉਹ ਡਿੱਗ ਚੁੱਕੀ ਹੋਈ ਹੈਗੀ ਆ। ਜੀ ਤੇ ਆਪਾਂ ਇੱਕ ਹਰਜੋਤ ਸਿੰਘ ਜੀ ਬ੍ਰੇਕ ਲੈਂਦੇ ਆ, ਬ੍ਰੇਕ ਤੋਂ ਬਾਅਦ ਮੁੜ ਕੇ ਫਿਰ ਵਾਪਸ ਹਾਜ਼ਰ ਹੁੰਦੇ ਆ ਤੇ ਖਬਰਾਂ ਦਾ ਸਿਲਸਿਲਾ ਜਿਹੜਾ ਇਦਾਂ ਹੀ ਚੱਲਦਾ ਰਹੇਗਾ। ਜੀ
ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA KOBO Yuba City 1450 AM KIID Sacramento 1470 AM KWRU Fresno 1300 AM KLHC Bakersfield 1350 AM ਜੀਨ ਟੈਸਟਿੰਗ ਦੇ ਮਾਹਰ ਐਡਵਾਂਸ ਜੀਨੋਮਿਕਸ ਵਾਲੇ ਡਾਕਟਰ ਨਿਸ਼ਾ ਡੋਗਰਾ ਬਿਮਾਰੀਆਂ ਦਾ ਪੱਕਾ ਇਲਾਜ ਕਰਦੇ ਹਨ। ਇਹ ਕੈਲੀਫੋਰਨੀਆ ਦੇ ਵਿੱਚ ਸੈਕਰਾਮੈਂਟੋ 'ਚ 7 ਮਾਰਚ, ਸਟਾਕਟਨ 'ਚ 8 ਮਾਰਚ ਅਤੇ ਫ੍ਰੈਜ਼ਨੋ ਵਿੱਚ 15 ਮਾਰਚ ਨੂੰ ਫ੍ਰੀ ਕੈਂਪ ਸੈਮੀਨਾਰਸ ਲਗਾਉਣ ਦੇ ਲਈ ਆ ਰਹੇ ਹਨ। ਜੇਕਰ ਤੁਸੀਂ ਜੋੜਾਂ ਦੇ ਦਰਦ ਤੋਂ ਪਰੇਸ਼ਾਨ ਹੋ ਜਾਂ ਫਿਰ ਸਿਰ ਦਰਦ, ਬਲੱਡ ਪ੍ਰੈਸ਼ਰ, ਕੋਲੇਸਟ੍ਰੋਲ, ਸ਼ੂਗਰ ਜਾਂ ਐਸਿਡਿਟੀ ਅਤੇ ਗੈਸ ਦੀ ਕੋਈ ਬਿਮਾਰੀ ਹੈ ਤਾਂ ਇਹਨਾਂ ਦੇ ਕੋਲ ਇਹਨਾਂ ਸਾਰੀਆਂ ਬਿਮਾਰੀਆਂ ਦਾ ਰਿਸਰਚ ਦੇ ਆਧਾਰ ਤੇ ਸੁਰੱਖਿਅਤ, ਕੁਦਰਤੀ ਅਤੇ ਪੱਕਾ ਇਲਾਜ ਹੈ। ਫ੍ਰੀ ਸੈਮੀਨਾਰਸ ਦੇ ਵਿੱਚ ਆਪਣੀਆਂ ਬਿਮਾਰੀਆਂ ਸੰਬੰਧੀ ਸਵਾਲ ਵੀ ਪੁੱਛ ਸਕਦੇ ਹੋ। ਸੈਮੀਨਾਰਸ ਦੇ ਵਿੱਚ ਰਜਿਸਟਰ ਕਰਨ ਦੇ ਲਈ ਕਾਲ 4196990626 419 699 ਸੈਕਰਾਮੈਂਟੋ ਵਿੱਚ 7 ਮਾਰਚ, ਸਟਾਕਟਨ ਵਿੱਚ 8 ਮਾਰਚ ਅਤੇ ਫ੍ਰੈਜ਼ਨੋ ਵਿੱਚ 15 ਮਾਰਚ ਨੂੰ ਫ੍ਰੀ ਕੈਂਪ ਸੈਮੀਨਾਰਸ ਲਗਾਏ ਜਾ ਰਹੇ ਹਨ। ਰਜਿਸਟਰ ਕਰਨ ਲਈ ਕਾਲ 4196990626 419 699 0626 ਸੀਟਾਂ ਸੀਮਤ ਹਨ। ਉਹ ਕਿੱਥੇ ਰਹਿ ਗਏ ਸੀ ਤੁਸੀਂ? ਮੈਂ ਕਾਦਾ ਉਡੀਕੀ ਜਾਣਾ ਤੁਹਾਨੂੰ। ਆ ਲਓ ਸਾਰਾ ਸਮਾਨ। ਇਹ ਇੰਨਾ ਸਾਰਾ ਸਮਾਨ? ਹੋਰ ਕੀ, ਹੁਣ ਮੈਂ ਸਾਰੀਆਂ ਕੁੜਤੀਆਂ ਵੀ ਲੈ ਆਈਆਂ, ਤੁਹਾਡੀਆਂ ਪੱਗਾਂ ਵੀ ਆ ਗਈਆਂ, ਮੁੰਡੇ ਦੀ ਸ਼ੇਰਵਾਨੀ ਵੀ ਲੈ ਆਈਆਂ ਤੇ ਰੁਮਾਲਾ ਸਾਹਿਬ ਵੀ ਲੈ ਆਈਆਂ। ਤੇ ਨਾਲੇ ਮੈਂ ਇੱਕ ਸਲਾਹ ਕਰਨੀ ਸੀ ਤੁਹਾਡੇ ਨਾਲ। ਹੁਣ ਆਪਣਾ 골ਡ ਖਰੀਦਣ ਵਾਲਾ ਹੀ ਰਹਿ ਗਿਆ ਤੇ ਕੱਲ ਤੁਸੀਂ ਮੇਰੇ ਨਾਲ ਚੱਲਿਓ। ਕਿੱਥੋਂ ਲੈਣਾ ਉਹ? ਬੱਗਾ ਪੈਲੇਸ ਤੋਂ ਹੀ। ਉਹਨਾਂ ਕੋਲ ਬਹੁਤ ਵਧੀਆ ਵੈਰਾਈਟੀ ਹੈ। ਅੱਛਾ। ਹਾਂ, ਆਪਾਂ ਉੱਥੋਂ ਸੋਨਾ ਵੀ ਖਰੀਦ ਸਕਦੇ ਆਂ ਤੇ ਨਾਲੇ ਜੇ ਕੱਲ ਨੂੰ ਲੋੜ ਪੈ ਜੇ ਤਾਂ ਸੋਨੇ ਦੇ ਬਦਲੇ ਕੈਸ਼ ਵੀ ਲੈ ਸਕਦੇ ਆਂ। ਲਿਆ ਤਾਂ ਬਹੁਤ ਵਧੀਆ। ਬੱਗਾ ਪੈਲੇਸ, ਤੁਹਾਡੀਆਂ ਬਹੁਤ ਸਾਰੀਆਂ ਲੋੜਾਂ ਲਈ ਇੱਕੋ ਥਾਂ। ਬੱਗਾ ਪੈਲੇਸ 6618 ਫਲੋਰਿਨ ਰੋਡ, ਸੈਕਰਾਮੈਂਟੋ। ਹੋਰ ਜਾਣਕਾਰੀ ਲਈ ਰੋਹਿਤ ਜੀ ਨੂੰ ਕਾਲ ਕਰੋ 9163931872 916 393 1872। ਮੁਸੀਬਤਾਂ ਕਦੇ ਵੀ ਦੱਸ ਕੇ ਨਹੀਂ ਆਉਂਦੀਆਂ, ਇਸ ਲਈ ਖਾਲਸਾ ਇੰਸ਼ੋਰੈਂਸ ਏਜੰਸੀ ਦੇ ਲਾਈਫ ਇੰਸ਼ੋਰੈਂਸ ਪਲਾਨਸ ਲਾਈਫ ਦੇ ਵਿੱਚ ਮੁਸੀਬਤਾਂ ਲਈ ਹਮੇਸ਼ਾ ਰਹੋ ਤਿਆਰ। ਖਾਲਸਾ ਇੰਸ਼ੋਰੈਂਸ ਏਜੰਸੀ 408 272 2500। ਕੀ ਤੁਸੀਂ ਸਾਲ ਦੇ 50,000 ਤੋਂ $1 ਲੱਖ ਕਮਾਉਣਾ ਚਾਹੁੰਦੇ ਹੋ ਤਾਂ ਅੱਜ ਹੀ ਕਾਲ ਕਰੋ ਏਬੀਲੈਕਸ ਟਰੱਕ ਸਕੂਲ ਸੈਕਰਾਮੈਂਟੋ ਵਾਲਿਆਂ ਨੂੰ। ਇਹ ਤੁਹਾਡਾ ਕਲਾਸ A, ਕਲਾਸ B ਲਾਇਸੈਂਸ ਲੈਣ ਦੇ ਵਿੱਚ ਮਦਦ ਕਰਨਗੇ ਅਤੇ ਤੁਹਾਨੂੰ 1 ਮਹੀਨੇ ਦੇ ਵਿੱਚ ਟਰੱਕ ਡਰਾਈਵਰ ਦੀ ਜੌਬ ਦਿਵਾਉਣਗੇ। ਅੱਜ ਹੀ ਕਾਲ ਕਰੋ ਤੇ ਬਹੁਤ ਹੀ ਵਧੀਆ ਡਿਸਕਾਊਂਟ ਲਓ। ਕਾਲ 9168509952 916 850 9952। ਐਡਰੈਸ 7473 ਰੀਜ ਰੋਡ, ਸਵੀਟ 2, ਸੈਕਰਾਮੈਂਟੋ। ਜਾਂ ਇਹਨਾਂ ਦੀ ਵੈਬਸਾਈਟ ਵਿਜ਼ਿਟ ਕਰੋ www.abylex.com। ਇੰਸ਼ੋਰੈਂਸ ਦੀ ਦੁਨੀਆ ਦੇ ਵਿੱਚ ਭਰੋਸੇਮੰਦ ਨਾਮ ਖਾਲਸਾ ਇੰਸ਼ੋਰੈਂਸ ਏਜੰਸੀ। ਆਪਣੇ ਕਿਸੇ ਵੀ ਤਰੀਕੇ ਦੀ ਇੰਸ਼ੋਰੈਂਸ, ਆਟੋ, ਹੋਮ, ਕਮਰਸ਼ੀਅਲ, ਲਾਈਫ ਕਰਵਾਉਣੀ ਹੋਵੇ ਤਾਂ ਅੱਜ ਹੀ ਸੰਪਰਕ ਕਰੋ ਖਾਲਸਾ ਇੰਸ਼ੋਰੈਂਸ ਏਜੰਸੀ। 26 ਸਾਲ ਤੋਂ ਵੱਧ ਦਾ ਤਜਰਬਾ। ਕਾਲ 408 272 2500 408 272 2500। ਖਾਲਸਾ ਇੰਸ਼ੋਰੈਂਸ ਏਜੰਸੀ 408 272 2500। ਬੀਜੇਸ ਗੇਅਰ ਪਿਛਲੇ ਕਈ ਸਾਲਾਂ ਤੋਂ ਸੇਮ ਜਗ੍ਹਾ ਦੇ ਉੱਤੇ ਵੈਸਟ ਸੈਕਰਾਮੈਂਟੋ ਵਿੱਚ 501 ਗਲਾਈਡ ਐਵੀਨਿਊ ਵੈਸਟ ਸੈਕਰਾਮੈਂਟੋ ਵਿਖੇ ਟਰੱਕ ਟ੍ਰੇਲਰਸ ਦੀ ਰਿਪੇਅਰ ਕਰਦੇ ਆ ਰਹੇ ਹਨ। ਇਹ ਇੱਕ ਕੰਪਲੀਟ ਟਰੱਕ ਰਿਪੇਅਰ ਸ਼ਾਪ ਹੈ ਜਿੱਥੋਂ ਕਿ ਤੁਸੀਂ ਹਰ ਤਰ੍ਹਾਂ ਦੇ ਟਰੱਕ ਦਾ ਇੰਜਨ ਦਾ ਕੰਮ, ਇਲੈਕਟ੍ਰੀਕਲ ਦਾ ਕੰਮ ਕਰਵਾ ਸਕਦੇ ਹੋ। ਆਇਲ ਚੇਂਜ, ਬ੍ਰੇਕਾਂ ਦਾ ਕੰਮ ਵੀ ਇਹਨਾਂ ਤੋਂ ਕਰਵਾ ਸਕਦੇ ਹੋ। ਇਹ ਟਰੱਕਾਂ ਦਾ ਕੰਪਿਊਟਰ ਡਾਇਗਨੋਸਟਿਕ ਵੀ ਕਰਦੇ ਹਨ। ਇਹਨਾਂ ਦੇ ਕੋਲੋਂ ਹਰ ਵੇਲੇ ਵੱਖ-ਵੱਖ ਟਰੱਕਸ ਦੇ ਨਵੇਂ ਪਾਰਟਸ ਹਮੇਸ਼ਾ ਮੌਜੂਦ ਰਹਿੰਦੇ ਹਨ। ਇਸ ਮਹੀਨੇ ਤੁਸੀਂ ਇਹਨਾਂ ਤੋਂ 10 ਸਪੀਡ ਟਰਾਂਸਮਿਸ਼ਨ 2695 ਦੇ ਵਿੱਚ ਲੈ ਸਕਦੇ ਹੋ। ਇਹਨਾਂ ਨੂੰ ਇਸ ਮੌਕੇ ਇੱਕ ਬੁੱਕ ਕੀਪਰ ਦੀ ਜ਼ਰੂਰਤ ਹੈ। ਹੋਵੇ ਟਰੱਕ ਤੇ ਟ੍ਰੇਲਰ ਦੀ ਰਿਪੇਅਰ ਦਾ ਕਿਸੇ ਵੀ ਤਰੀਕੇ ਦਾ ਕੰਮ ਤਾਂ ਹਮੇਸ਼ਾ ਯਾਦ ਰੱਖੋ ਵੈਸਟ ਸੈਕਰਾਮੈਂਟੋ ਵਾਲੇ ਬੀਜੇਸ ਗੇਅਰ 501 ਗਲਾਈਡ ਐਵੀਨਿਊ ਸੈਕਰਾਮੈਂਟੋ। ਹੋਰ ਜਾਣਕਾਰੀ ਲਈ ਕਾਲ 916 372 3518 916 372 3518 ਬੀਜੇਸ ਗੇਅਰ ਵੈਸਟ ਸੈਕਰਾਮੈਂਟੋ। ਤੁਸੀਂ ਸੁਣ ਰਹੇ ਹੋ KOBO Yuba City 1450 AM, KIID Sacramento 1470 AM, KWRU Fresno 1300 AM, KLHC Bakersfield 1350 AM.
ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰ ਤੇ ਸਰੋਤਿਆਂ ਨੂੰ ਬਹੁਤ ਹੀ ਪਿਆਰ ਸਤਿਕਾਰ ਸਹਿਤ ਦੋਨੋਂ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀ ਆਇਆਂ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਪ੍ਰੋਗਰਾਮ ਜਿਹੜਾ ਜੀ ਚੱਲ ਰਿਹਾ ਜੀ ਇਸ ਟਾਈਮ ਅਪਡੇਟ ਅਮਰੀਕਾ। ਹਰਜੋਤ ਸਿੰਘ ਜੀ ਆਇਆਂ ਨੂੰ ਸਵਾਗਤ ਹੈ। ਧੰਨਵਾਦ ਜੀ ਆਇਆਂ ਨੂੰ। ਅਗਲੀਆਂ ਜਿਹੜੀਆਂ ਹਰਜੋਤ ਸਿੰਘ ਜੀ ਖਬਰਾਂ ਉਸ ਦੇ ਉੱਤੇ ਜੇ ਆਪਾਂ ਨਜ਼ਰ ਮਾਰਦੇ ਕਰੋਨਾ ਜਾਈਏ, ਵਾਇਰਸ ਦੀ ਆਪਾਂ ਥੋੜ੍ਹੀ ਜਿਹੀ ਜੇ ਕੰਟੀਨਿਊ ਕਰਦੇ ਜਾਈਏ, ਲੋਕਲ ਵੀ ਆਪਾਂ ਸਾਂਝੀ ਕਰਨੀ ਆ। ਅਤੇ ਈਰਾਨ ਦਾ ਜਿਹੜਾ ਕਹਿੰਦੇ ਡਿਪਟੀ ਹੈਲਥ ਮਿਨਿਸਟਰ ਆ, ਉਹਨੂੰ ਵੀ ਉਹਨੂੰ ਪ੍ਰੈਸ ਕਾਨਫਰੰਸ 'ਚ ਆ ਕੇ ਕਿਹਾ ਵੀ ਮੈਨੂੰ ਕਰੋਨਾ ਵਾਇਰਸ ਹੋਈ ਹੈਗੀ ਆ ਜੀ। ਸੋ ਈਰਾਨ ਦੇ ਵਿੱਚ ਵੀ ਇਸ ਟਾਈਮ ਦਰਜਨ ਤੋਂ ਵੱਧ ਮੌਤਾਂ ਜਿਹੜੀਆਂ ਕਰੋਨਾ ਵਾਇਰਸ ਦੇ ਕਰਕੇ ਜਿਹੜੀਆਂ ਉਹ ਹੋ ਚੁੱਕੀਆਂ ਆ। ਅਤੇ ਇਸ ਟਾਈਮ ਸਾਰੇ ਹੀ ਜਿਹੜੇ WHO ਵਾਲੇ ਆ, ਵਰਲਡ ਹੈਲਥ ਆਰਗੇਨਾਈਜੇਸ਼ਨ ਵਾਲਿਆਂ ਨੇ ਇਹ ਜਿਹੜਾ ਹਰਜੋਤ ਸਿੰਘ ਜੀ ਚਿੰਤਾ ਜ਼ਾਹਰ ਕੀਤੀ ਆ ਵੀ ਈਰਾਨ ਜਿਹੜਾ ਇੱਕ ਵੱਡਾ ਕੇਂਦਰ ਜਿਹੜਾ ਆ ਧੁਰਾ ਜਿਹੜਾ ਉਹ ਬਣ ਸਕਦਾ ਕਰੋਨਾ ਵਾਇਰਸ ਦੇ ਫੈਲਣ ਦਾ। ਉਧਰ ਮਿਸ਼ੀਗਨ ਤੋਂ ਇਹ ਜਿਹੜੀ ਖਬਰ ਆ ਰਹੀ ਆ, ਉੱਥੇ 300 ਤੋਂ ਵੱਧ ਜਿਹੜੇ ਲੋਕ ਆ ਮਿਸ਼ੀਗਨ ਦੇ ਵਿੱਚ, ਉਹਨਾਂ ਨੂੰ ਸੈਲਫ ਆਈਸੋਲੇਟ ਵੀ ਆਪਣੇ ਆਪ ਨੂੰ ਖੁਦ ਨੂੰ ਕੁਆਰੰਟਾਈਨ ਕਰਨ ਦੇ ਲਈ ਜਿਹੜਾ ਆ ਉਹਨਾਂ ਨੇ ਉਹ ਆਖਿਆ ਆ। ਅਤੇ ਕਹਿੰਦੇ ਕੁਛ ਅਜਿਹੇ ਜਿਹੜੇ ਲੋਕ ਨੇ ਜਿਹੜੇ ਪਿਛਲੇ ਕੁਛ ਦਿਨਾਂ ਦੇ ਵਿੱਚ US ਏਅਰਪੋਰਟ ਦੇ ਜ਼ਰੀਏ ਵਾਪਸ ਅਮਰੀਕਾ ਦੇ ਵਿੱਚ ਜਿਹੜੇ ਉਹ ਦਾਖਲ ਹੋਏ ਆ। ਅਤੇ ਉਹਨਾਂ ਦੇ ਦੌਰਾਨ ਜਿਹੜੀ ਸਕਰੀਨਿੰਗ ਚੈੱਕਸ ਜਿਹੜੀਆਂ ਹੋਈਆਂ ਸੀਗੀਆਂ, ਜਾਂ ਜਿਹੜੇ ਕੋਈ ਪੈਸੰਜਰ ਕਰੂਜ਼ ਸ਼ਿਪਸ ਤੋਂ ਜਿਹੜੇ ਉਹ ਆਏ ਸੀ, ਅਤੇ ਉਹਨਾਂ ਦੇ ਇਰਦ ਗਿਰਦ ਜਿਹੜੇ ਰਹਿਣ ਵਾਲੇ ਲੋਕਾਂ ਨੂੰ ਜਿਹੜਾ ਆਖਿਆ ਵੀ ਤੁਸੀਂ ਭਾਈ ਅਜੇ ਕਹਿ ਲਓ ਵੀ ਇੱਕ ਹਿਸਾਬ ਦੇ ਨਾਲ ਬਾਕੀ ਲੋਕਾਂ ਦੇ ਨਾਲ ਜਿਹੜਾ ਉਹ ਮਿਲੋ ਵਰਤੋ ਨਾ, ਤਾਂ ਜੋ ਹੋਰ ਲੋਕਾਂ ਨੂੰ ਕਰੋਨਾ ਵਾਇਰਸ ਦਾ ਜਿਹੜਾ ਖਤਰਾ ਆ ਉਹ ਜਿਹੜਾ ਉਹ ਨਾ ਬਣੇ। ਕਿਉਂਕਿ ਕਹਿੰਦੇ ਆ ਵੀ 2-3 ਹਫ਼ਤਿਆਂ ਬਾਅਦ ਜਾ ਕੇ ਜਿਹੜਾ ਕਰੋਨਾ ਵਾਇਰਸ ਦੇ ਜਿਹੜੇ ਲੱਛਣ ਆ ਉਹ ਸਾਹਮਣੇ ਜਿਹੜੇ ਉਹ ਨਜ਼ਰ ਆਉਂਦੇ ਆ। ਸੋ ਇਸ ਦੇ ਚੱਲਦਿਆਂ ਉਹਨਾਂ ਨੇ 300 ਤੋਂ ਵੱਧ ਜਿਹੜੇ ਮਿਸ਼ੀਗਨ ਦੇ ਜਿਹੜੇ ਲੋਕ ਆ ਉਹਨਾਂ ਨੂੰ ਆਖਿਆ ਆ ਵੀ ਆਪਣੇ ਆਪ ਨੂੰ ਜਿਹੜਾ ਦੂਜਿਆਂ ਤੋਂ ਅਜੇ ਦੂਰੀ ਬਣਾ ਕੇ ਰੱਖੋ ਜੀ। ਅਗਲੀ ਖਬਰ ਜਿਹੜੀ ਆ US ਸੁਪਰੀਮ ਕੋਰਟ ਦੇ ਨਾਲ ਰਿਲੇਟਡ ਹੈਗੀ ਆ। US ਸੁਪਰੀਮ ਕੋਰਟ ਨੇ ਡਿਸੀਜਨ ਦਿੱਤਾ ਆ ਵੀ ਜਿਹੜਾ ਇੱਕ ਟੀਨੇਜਰ ਮੈਕਸੀਕੋ ਦਾ ਸੀਗਾ 2010 ਦੇ ਵਿੱਚ, ਉਸ ਨੂੰ ਬਾਰਡਰ ਪੈਟਰੋਲ ਏਜੰਟਸ ਵੱਲੋਂ ਸ਼ਾਟ ਕੀਤਾ ਗਿਆ ਸੀ। ਸੋ ਉਹਨਾਂ ਨੇ US ਦੇ ਜਿਹੜੀ ਬਾਰਡਰ ਪੈਟਰੋਲ ਏਜੰਸੀ ਆ ਉਸ ਨੂੰ ਸੂ ਕੀਤਾ ਸੀ। ਸੋ ਹੁਣ US ਸੁਪਰੀਮ ਕੋਰਟ ਕਹਿੰਦੀ ਆ ਵੀ ਤੁਸੀਂ ਜਿਹੜੀ US ਦੀ ਬਾਰਡਰ ਪੈਟਰੋਲ ਏਜੰਸੀ ਹੈਗੀ ਆ ਉਸ ਨੂੰ ਸੂ ਨਹੀਂ ਕਰ ਸਕਦੇ ਹੈਗੇ। ਇਸ ਦੇ ਵਿੱਚ ਜ਼ਿਕਰਯੋਗ ਗੱਲ ਇਹ ਆ ਵੀ ਇਸ ਜਿਹੜੇ ਬਾਰਡਰ ਪੈਟਰੋਲ ਨੇ ਇਸ ਜਿਹੜੇ ਆ ਮੁੰਡੇ ਦੇ 15 ਸਾਲਾਂ ਦੇ ਮੁੰਡੇ ਦੇ ਗੋਲੀ ਮਾਰੀ ਸੀ, ਉਹ ਉਸ ਟਾਈਮ ਮੈਕਸੀਕੋ ਦੇ ਵਿੱਚ ਹੀ ਸੀਗਾ। ਮੈਕਸੀਕੋ ਦੀ ਧਰਤੀ ਦੇ ਉੱਤੇ ਹੀ ਉਹ ਸੀਗਾ, ਬਾਰਡਰ ਦੇ ਨਜ਼ਦੀਕ, ਜਦੋਂ ਉਹ ਗੋਲੀ ਦੇ ਕਰਕੇ ਜਿਹੜਾ ਉਹ ਮਾਰਿਆ ਗਿਆ ਸੀ। ਅਤੇ ਉਸ ਤੋਂ ਬਾਅਦ ਦੇ ਵਿੱਚ ਉਸਦੇ ਪਰਿਵਾਰ ਵਾਲਿਆਂ ਨੇ ਅਮਰੀਕਾ ਦੇ ਵਿੱਚ ਬਾਰਡਰ ਪੈਟਰੋਲ ਦੇ ਉਸ ਏਜੰਟ ਬਾਰਡਰ ਪੈਟਰੋਲ ਨੂੰ ਜਿਹੜਾ ਸੂ ਕਰਨ ਦੀ ਕੋਸ਼ਿਸ਼ ਕੀਤੀ ਸੀ, ਜਿਸ ਨੂੰ ਜਿਹੜੇ ਹੁਣ ਮਾਣਯੋਗ ਸੁਪਰੀਮ ਕੋਰਟ ਆਫ ਅਮਰੀਕਾ ਦਾ ਉਹਨਾਂ ਨੇ ਜਿਹੜੇ 4 ਦੇ ਮੁਕਾਬਲੇ 5 ਜਿਹੜੇ ਜਸਟਿਸਿਸ ਦੀ ਰਾਏ ਦੇ ਨਾਲ ਇਸ ਨੂੰ ਇਨਕਾਰ ਕਰ ਦਿੱਤਾ ਆ ਵੀ ਇਹ ਜਿਹੜਾ ਆ ਸੂ ਨਹੀਂ ਕੀਤਾ ਜਾ ਸਕਦਾ। ਸੋ ਅਗਲਾ ਵੀ ਅੱਜ ਇੱਕ US ਸੁਪਰੀਮ ਕੋਰਟ ਦੇ ਵਿੱਚ ਹੀਅਰਿੰਗ ਚੱਲ ਰਹੀ ਆ, ਖਾਸ ਕਰਕੇ ਇਮੀਗ੍ਰੇਸ਼ਨ ਮੁੱਦੇ ਨੂੰ ਲੈ ਕੇ। ਕਹਿੰਦੇ ਵੀ ਜੇ ਤੁਸੀਂ ਕਿਸੇ ਦੀ ਹੈਲਪ ਕਰੋਗੇ US ਦੇ ਵਿੱਚ ਆਉਣ ਦੇ ਲਈ, ਤੇ ਤੁਹਾਨੂੰ ਕ੍ਰਿਮੀਨਲਾਈਜ਼ ਕੀਤਾ ਜਾ ਸਕਦਾ ਹੈ, ਤੁਹਾਡੇ ਤੇ ਕ੍ਰਿਮੀਨਲਾਈਜੇਸ਼ਨ ਦੇ ਚਾਰਜਸ ਲਾਏ ਜਾ ਸਕਦੇ ਹੈਗੇ ਆ ਗੈਰ ਕਾਨੂੰਨੀ ਢੰਗ ਦੇ ਨਾਲ। ਗੈਰ ਕਾਨੂੰਨੀ ਢੰਗ ਦੇ ਨਾਲ ਨਹੀਂ ਵੀ ਜਿਹੜੇ ਤੁਸੀਂ ਕੋਈ ਐਫੀਡੇਵਿਟ ਔਰ ਸਪੋਰਟ ਕਰਦੇ ਆ ਵੀ ਉਹਨੂੰ ਨਹੀਂ ਜੀ ਬਿਲਕੁਲ। ਸੋ ਇਹ ਜਿਹੜਾ ਕੇਸ ਸੀਗਾ, ਇਹ ਇੱਕ ਐਵਲਿਨ ਸਿਨਿੰਗ ਸਮਿਥ ਨਾਮ ਦੀ ਬੀਬੀ ਸੀ। ਇਹ ਫਿਲਪੀਨੋ ਅਮਰੀਕਨ ਜਿਹੜੇ ਹੈਗੇ ਆ, ਫਿਲਪੀਨੋ ਤੋਂ ਆਉਂਦੇ ਸੀ। ਉਹਨਾਂ ਨੂੰ ਇਹ ਪੇਪਰ ਬਣਾ ਕੇ ਦਿੰਦੀ ਸੀ, ਉਹਨਾਂ ਨੂੰ ਝੂਠਾ ਵਾਅਦਾ ਦਿੰਦੀ ਸੀ ਵੀ ਹਾਂ ਤੁਸੀਂ ਜਿਹੜਾ ਇੱਥੇ ਪੱਕੇ ਹੋ ਜਾਓਗੇ, ਤੇ ਬਿਲੀਅਨਸ ਆਫ ਡਾਲਰ ਉਸਨੇ ਕਲੈਕਟ ਕੀਤੇ ਸੀ। ਉਹ ਤੋਂ ਬਾਅਦ ਉਹਨੂੰ ਸਜ਼ਾ ਵੀ ਹੋਈ ਹੈਗੀ ਆ, ਪਰ ਕ੍ਰਿਮੀਨਲੀ ਨਹੀਂ ਉਹਨੂੰ ਚਾਰਜ ਕੀਤਾ ਗਿਆ ਸੀ। ਉਹ ਕੇਸ ਹੁਣ ਜਿਹੜਾ ਆ US ਸੁਪਰੀਮ ਕੋਰਟ 'ਚ ਗਿਆ ਹੈਗਾ ਵੀ ਜੇ ਤੁਸੀਂ ਕਿਸੇ ਨੂੰ ਝੂਠੇ ਤਰੀਕੇ ਦੇ ਰਾਹੀਂ ਗਲਤ ਲਾਰਾ ਲਾ ਕੇ USA ਦੇ ਵਿੱਚ ਇਲੀਗਲੀ ਐਂਟਰ ਕਰਕੇ ਵੀ ਹਾਂ ਤੁਸੀਂ ਪਰਮਾਨੈਂਟ ਹੋ ਜਾਓਗੇ ਕਰੋਗੇ, ਤੇ ਤੁਹਾਡੇ ਤੇ ਕ੍ਰਿਮੀਨਲ ਚਾਰਜ ਲਾਏ ਜਾਣਗੇ। ਇਹਦੇ ਬਾਰੇ ਅੱਜ ਜਿਹੜੀ US ਸੁਪਰੀਮ ਕੋਰਟ ਦੇ ਵਿੱਚ ਬਹਿਸ ਚੱਲ ਰਹੀ ਹੈਗੀ ਆ। ਸੋ ਕਹਿੰਦੇ ਬਹੁਤ ਸ਼ਾਰਟਲੀ ਜਿਹੜਾ ਆ ਇਹ ਡਿਸੀਜਨ ਆਊਗਾ, ਤੇ ਮੋਸਟ ਪ੍ਰੋਬਬਲੀ ਕਹਿੰਦੇ ਵੀ ਜਿਹੜੇ ਇੱਦਾਂ ਦੇ ਜਿਹੜੇ ਵਿਊ ਪੁਆਇੰਟ ਆ ਰਹੇ ਆ ਵੀ ਇਹ ਜਿਹੜਾ ਡਿਸੀਜਨ ਆ ਇਹ ਟਰੰਪ ਐਡਮਿਨਿਸਟ੍ਰੇਸ਼ਨ ਦੇ ਹੱਕ ਵਿੱਚ ਹੀ ਹੋਵੇਗਾ। ਜੀ ਜੀ। ਅਗਲੀ ਜਿਹੜੀ ਹਰਜੋਤ ਸਿੰਘ ਜੀ ਆਪਾਂ ਗੱਲ ਕਰਦੇ ਜਾਈਏ, ਸਾਊਥ ਕੈਰੋਲੀਨਾ ਦੇ ਵਿੱਚ ਜਿਹੜੀ ਪ੍ਰਾਇਮਰੀ ਆ ਉਹ ਆਉਂਦੇ ਸ਼ਨੀਚਰਵਾਰ ਨੂੰ ਜਿਹੜੀ ਉਹ ਆ ਰਹੀ ਆ, ਜਿਹੜੀ ਸੁਪਰ ਟਿਊਜ਼ਡੇ ਤੋਂ ਜਿਹੜੇ 2 ਦਿਨ ਜਿਹੜੀ ਉਹ ਪਹਿਲਾਂ 3 ਦਿਨ ਪਹਿਲਾਂ ਜਿਹੜੀ ਉਹ ਹੋਣੀ ਆ। ਸੋ ਉਸ ਦੇ ਵਿੱਚ ਜੇ ਦੇਖਿਆ ਜਾਵੇ ਹਾਲ ਦੀ ਘੜੀ ਸਾਊਥ ਕੈਰੋਲੀਨਾ ਦੇ ਵਿੱਚ ਜਿਹੜਾ ਜੋ ਬਾਈਡਨ ਆ ਉਹ ਅੱਗੇ ਤਾਂ ਜਿਹੜਾ ਉਹ ਚੱਲ ਰਿਹਾ ਆ, ਪਰ ਬਰਨੀ ਸੈਂਡਰ ਬਹੁਤ ਹੀ ਨਜ਼ਦੀਕ ਜਿਹੜਾ ਆ ਉਸ ਦੇ ਪਿੱਛੇ ਜਿਹੜਾ ਉਹ ਆਉਂਦਾ ਆ ਰਿਹਾ ਹੈਗਾ ਆ। ਸੋ ਜਿੰਨੇ ਵੀ ਜਿਹੜੇ ਹਰਜੋਤ ਸਿੰਘ ਜੀ ਡੈਮੋਕ੍ਰੇਟ ਪ੍ਰਾਇਮਰੀਜ਼ ਦੇ ਵਿੱਚ ਇਸ ਟਾਈਮ ਨਤੀਜੇ ਆਏ ਆ, ਉਹ ਸਾਰੇ ਦੇ ਸਾਰੇ ਹੀ ਬਰਨੀ ਸੈਂਡਰ ਦੇ ਕਿਤੇ ਨਾ ਕਿਤੇ ਹੱਕ ਦੇ ਵਿੱਚ ਹੀ
ਭੁਗਤੇ ਹੈਗੇ ਨੇ। ਸੋ ਉਸ ਦੇ ਚੱਲਦਿਆਂ ਜੋ ਬਾਈਡਨ ਦੇ ਲਈ ਇੱਕ ਕਾਫੀ ਖਤਰੇ ਵਾਲੀ ਜਿਹੜੀ ਘੰਟੀ ਆ, ਜੇ ਸਾਊਥ ਕੈਰੋਲੀਨਾ ਦੇ ਵਿੱਚ ਉਹ ਨਹੀਂ ਜਿੱਤਦਾ ਤਾਂ ਜਿੰਨੇ ਵੀ ਮਾਹਰ ਹੈਗੇ ਨੇ ਉਹ ਕਹਿ ਰਹੇ ਵੀ ਇਹਨੂੰ ਆਪਣਾ ਬੋਰੀ ਬਿਸਤਰਾ ਪੈਕ ਕਰਕੇ ਇਹਨਾਂ ਪ੍ਰਾਇਮਰੀਜ਼ ਦੇ ਵਿੱਚੋਂ ਜਿਹੜਾ ਘਰੇ ਜਿਹੜਾ ਉਹ ਬੈਠ ਜਾਣਾ ਚਾਹੀਦਾ ਆ। ਤੇ ਚਿੰਤਾ ਜਿਹੜੀ ਇਸ ਟਾਈਮ ਡੈਮੋਕ੍ਰੇਟ ਐਸਟੈਬਲਿਸ਼ਮੈਂਟ ਨੂੰ ਜਿਹੜੀ ਉਹ ਹੋ ਚੁੱਕੀ ਹੈ, ਖਾਸ ਕਰਕੇ ਮੋਡਰੇਟ ਡੈਮੋਕ੍ਰੇਟਸ ਜਿਹੜੇ ਵਿੱਚ ਵਿਚਾਲੇ ਵਾਲੇ ਜਿੰਦੇ ਰਹਿਣ ਵਾਲੇ ਆ, ਉਹਨਾਂ ਨੂੰ ਇਹ ਆ ਵੀ ਕਿਤੇ ਬਰਨੀ ਸੈਂਡਰਸ ਦਾ ਜਿਹੜਾ ਉਭਾਰ ਆ ਉਹ ਉਹਨਾਂ ਦੇ ਲਈ ਖਤਰਾ ਤਾਂ ਨਹੀਂ, ਤੇ ਕਿਤੇ ਉਹ ਟੂ ਲੇਟ ਤਾਂ ਨਹੀਂ ਹੋ ਗਿਆ, ਕਿਤੇ ਦੇਰੀ ਤਾਂ ਨਹੀਂ ਹੋ ਗਈ ਉਹਨਾਂ ਦੇ ਲਈ ਵੀ ਉਸ ਉਭਾਰ ਨੂੰ ਜਿਹੜਾ ਆ ਉਹ ਠੱਲ ਪਾਈ ਜਾ ਸਕੇ। ਪਰ ਜਿੰਨੇ ਹੁਣ ਤੱਕ ਨਤੀਜੇ ਆਏ ਆ, ਨਜ਼ਰ ਇਹੀ ਆ ਰਿਹਾ ਆ ਵੀ ਬਰਨੀ ਸੈਂਡਰਸ ਦਾ ਜਿਹੜਾ ਉਭਾਰ ਆ ਉਹ ਹੋਰ ਅੱਗੇ ਨੂੰ ਜਿਹੜਾ ਉਹ ਵੱਧ ਸਕਦਾ ਹੈ। ਸੋ ਆਉਣ ਵਾਲੇ ਜਿਹੜੇ ਮੰਗਲਵਾਰ ਤੱਕ ਕਾਫੀ ਹੱਦ ਤੱਕ ਇਹ ਸਪਸ਼ਟ ਜਿਹੜਾ ਹੋ ਜਾਵੇਗਾ ਵੀ ਕਿਹੜੇ ਕੁਝ ਅਹਿਮ ਲੋਕ ਜਿਹੜੇ ਆ ਉਹ ਅੱਗੇ ਰਹਿ ਜਾ ਸਕਣਗੇ। ਸਾਊਥ ਕੈਰੋਲੀਨਾ ਦੇ ਵਿੱਚ ਜੋ ਬਾਈਡਨ ਦੇ ਨਾਲ ਜਿਹੜਾ ਬਰਨੀ ਸੈਂਡਰਸ ਉਹ ਦੂਜੇ ਨੰਬਰ ਤੇ ਤੀਜੇ ਨੰਬਰ ਤੇ ਜਿਹੜਾ ਟੌਮ ਸਟਾਇਰ ਇੱਕ ਬਿਲੀਅਨਰ ਜਿਹੜਾ ਆ ਉਹ ਚੱਲ ਰਿਹਾ ਆ। ਉਸਨੇ ਵੀ ਕਾਫੀ ਜ਼ਿਆਦਾ ਜਿਹੜਾ ਖਰਚਾ ਆ ਉਹ ਸਾਊਥ ਕੈਰੋਲੀਨਾ ਦੇ ਵਿੱਚ ਕੀਤਾ ਹੈਗਾ ਆ। ਸੋ ਦੇਖਦੇ ਆ ਵੀ ਇਹਨਾਂ ਸਾਰਿਆਂ ਦਾ ਕਿਸ ਤਰੀਕੇ ਦਾ ਜਿਹੜਾ ਉਹ ਪ੍ਰਾਇਮਰੀ ਦੇ ਵਿੱਚ ਜਿਹੜਾ ਭਵਿੱਖ ਬਣ ਕੇ ਆਉਂਦਾ। ਪੀਟ ਬਿਊਟਿਜੇਜ, ਐਲਿਜ਼ਾਬੈਥ ਵਾਰਨ, ਐਮੀ ਕਲਬਚਰ, ਇਹ ਜਿਹੜੇ ਆ 10% ਤੋਂ ਥੱਲੇ ਜਿਹੜੇ ਰਾਈਟ ਨਾਓ ਪੋਲ ਕਰ ਰਹੇ ਨੇ ਜੀ। ਇਸੇ ਤਰ੍ਹਾਂ ਜਿਹੜੇ ਮਾਈਕ ਬਲੂਮਬਰਗ ਹੈਗੇ ਆ, ਜਿਨ੍ਹਾਂ ਨੇ $400 ਮਿਲੀਅਨ ਦੀ ਵੈਟ ਲਾਈ ਆ ਵੀ ਮੈਂ ਜਿਹੜੀ ਇਲੈਕਸ਼ਨ ਜਿੱਤਣੀ ਆ, ਕਹਿੰਦੇ ਵੀ ਉਹਨਾਂ ਦਾ ਵੀ ਜਿਹੜਾ ਆ ਆਉਣ ਵਾਲੇ ਜਿਹੜੇ ਮੰਗਲਵਾਰ ਆ ਜਿਹੜਾ ਸੁਪਰ ਟਿਊਜ਼ਡੇ ਹੋਣਾ ਆ ਉਹਦੇ ਵਿੱਚ ਪਤਾ ਲੱਗ ਜਾਊਗਾ, ਕਿਉਂਕਿ ਉਸ ਦਿਨ 14 ਸਟੇਟਾਂ ਦੇ ਵਿੱਚ ਜਿਹੜੀਆਂ ਇਲੈਕਸ਼ਨਸ ਹੋਣੀਆਂ ਹੈਗੀਆਂ ਆ ਸੁਪਰ ਟਿਊਜ਼ਡੇ ਦੇ ਵਿੱਚ ਸੋ ਪ੍ਰਾਇਮਰੀ ਦੀਆਂ। ਸੋ ਕਹਿੰਦੇ ਵੀ ਉਸ ਤੋਂ ਬਾਅਦ ਜੇ ਉਹ ਨਹੀਂ ਅੱਗੇ ਆਉਂਦੇ ਤੇ ਫਿਰ ਉਹਨਾਂ ਦਾ ਜਿਹੜਾ $400 ਮਿਲੀਅਨ ਵਾਲੀ ਬੈਟ ਆ ਉਹ ਇੱਕ ਤਰ੍ਹਾਂ ਨਾਲ ਫਲੋਪ ਹੋ ਜਾਊਗੀ। ਬਿਲਕੁਲ, ਕਿਉਂਕਿ ਖਰਚਾ ਉਹ ਕਾਫੀ ਜ਼ਿਆਦਾ ਜਿਹੜਾ ਉਹ ਕਰ ਰਿਹਾ ਹੈਗਾ ਆ। ਤੇ ਹਾਲ ਦੀ ਘੜੀ ਬਰਨੀ ਸੈਂਡਰਸ ਦੇ ਮੋਹਰੇ ਜਿਹੜਾ ਕੋਈ ਵੀ ਐਸਟੈਬਲਿਸ਼ ਡੈਮੋਕ੍ਰੇਟ ਜਿਹੜਾ ਉਹ ਖੜਨ ਦੇ ਵਿੱਚ ਨਾਕਾਮਯਾਬ ਹੋ ਰਿਹਾ ਹੈ, ਤੇ ਆਊਟਸਾਈਡਰ ਬਿਲੀਅਨੇਰ ਪੈਸੇ ਦੇ ਜ਼ੋਰ ਦੇ ਉੱਤੇ ਜਿਹੜਾ ਆ ਉਹ ਕਰਨਾ ਜਿਹੜਾ ਉਹਨਾਂ ਦੇ ਲਈ ਮੁਸ਼ਕਿਲ ਦਾ ਸਾਹਮਣਾ ਕਰਨਾ ਉਸ ਨੂੰ ਪੈ ਰਿਹਾ ਹੈਗਾ। ਪਰ ਦੇਖਦੇ ਹਾਂ, ਪਰ ਟਿਊਜ਼ਡੇ ਨੂੰ ਜਿਹੜਾ ਕਿਤੇ ਨਾ ਕਿਤੇ 3 ਤਰੀਕ ਨੂੰ ਕਾਫੀ ਜ਼ਿਆਦਾ ਸਪਸ਼ਟ ਜਿਹੜਾ ਉਹ ਹੋ ਜਾਵੇਗਾ। ਅਗਲੀ ਜਿਹੜੀ ਗੱਲ ਕਰਦੇ ਜਾਈਏ, ਇਜਿਪਟ ਦਾ ਸਾਬਕਾ ਜਿਹੜਾ ਪ੍ਰੈਜ਼ੀਡੈਂਟ ਹੁਸਨੀ ਮੁਬਾਰਕ 91 ਸਾਲ ਦੀ ਉਮਰ ਦੇ ਵਿੱਚ ਕਹਿੰਦੇ ਆ ਉਸ ਦੀ ਮੌਤ ਹੋ ਗਈ ਆ। ਇਜਿਪਟ ਦੇ ਉੱਤੇ, ਮਿਸਰ ਦੇ ਉੱਤੇ ਕਹਿੰਦੇ ਤਕਰੀਬਨ ਉਸਨੇ 30 ਸਾਲ 3 ਦਹਾਕੇ ਜਿਹੜਾ ਆ ਉਹ ਰਾਜ ਕੀਤਾ ਸੀ। 2011 ਦੇ ਵਿੱਚ ਅਰਬ ਸਪਰਿੰਗ ਦੇ ਨਾਮ ਦੇ ਅਧੀਨ ਅਮਰੀਕਾ ਦੇ ਦੁਆਰਾ ਜਿਹੜੀ ਉੱਥੇ ਕਾਰਵਾਈਆਂ ਜਿਹੜੀਆਂ ਉਹ ਕੀਤੀਆਂ ਗਈਆਂ ਸੀ, ਜਿਸ ਤੋਂ ਬਾਅਦ ਦੇ ਵਿੱਚ ਉਸ ਨੂੰ ਲਾਂਭੇ ਜਿਹੜਾ ਆ ਹਰਜੋਤ ਸਿੰਘ ਜੀ ਕਰ ਦਿੱਤਾ ਗਿਆ ਸੀਗਾ ਜਿਹੜੇ ਰਾਜ ਤੋਂ। ਤੇ ਉਸ ਤੋਂ ਬਾਅਦ ਦੇ ਵਿੱਚ ਜਿਹੜਾ ਇਹਨੇ ਟਰਾਈਆਂ ਤਾਂ ਕੀਤੀਆਂ, ਪਰ ਉਹ ਕਦੀ ਮੁੜ ਕੇ ਵਾਪਸ ਜਿਹੜਾ ਆ ਉਹ ਲੀਡਰਸ਼ਿਪ ਦੇ ਰੋਲ ਦੇ ਵਿੱਚ ਨਹੀਂ ਆ ਸਕਿਆ। ਕੁਝ ਸਮਾਂ ਪਹਿਲਾਂ ਇਹ ਕਾਇਰੋ ਦੇ ਜਿਹੜੇ ਹਸਪਤਾਲ ਦੇ ਵਿੱਚ ਸੀਗਾ, ਇਸ ਦੀ ਸਰਜਰੀ ਜਿਹੜੀ ਉਹ ਹੋਈ ਸੀ। ਇਹ ਨਹੀਂ ਦੱਸਿਆ ਗਿਆ ਵੀ ਉਸ ਦੇ ਉੱਤੇ ਕਾਹਦਾ ਪ੍ਰੋਸੀਜਰ ਜਿਹੜਾ ਉਹ ਕੀਤਾ ਗਿਆ ਸੀਗਾ, ਪਰ ਉਸ ਤੋਂ ਬਾਅਦ ਦੇ ਵਿੱਚ ਹੀ ਕੁਝ ਦਿਨਾਂ ਬਾਅਦ ਸਰਜਰੀ ਤੋਂ ਬਾਅਦ ਦੇ ਵਿੱਚ ਇਸ ਦੀ ਜਿਹੜੀ ਮੌਤ ਦੀ ਖਬਰ ਆ ਉਹ ਆਈ ਆ ਜੀ। ਅਗਲੀ ਖਬਰ ਜਿਹੜੀ ਐਮਾਜ਼ੋਨ ਨੂੰ ਲੈ ਕੇ ਆ, ਐਮਾਜ਼ੋਨ ਨੇ ਪਹਿਲਾ ਜਿਹੜਾ ਕੈਸ਼ੀਅਰਲੈਸ ਗਰੋਸਰੀ ਸਟੋਰ ਆ ਉਹ ਓਪਨ ਕਰ ਦਿੱਤਾ ਹੈਗਾ ਆ। ਸੋ ਪਿਛਲੇ ਸਾਲ ਵੀ ਐਮਾਜ਼ੋਨ ਨੇ ਅਨਾਊਂਸ ਕੀਤਾ ਸੀ ਵੀ ਉਹ 25 ਦੇ ਕਰੀਬ ਜਿਹੜੇ ਆ ਕਨਵੀਨੀਅੰਸ ਸਟੋਰ USA ਦੇ ਮੇਜਰ ਜਿਹੜੇ ਮੈਟਰੋ ਸਿਟੀਜ਼ ਆ ਉਹਨਾਂ ਦੇ ਵਿੱਚ ਖੋਲ੍ਹਣ ਜਾ ਰਹੇ ਆ। ਉਹਨਾਂ ਦਾ ਮੇਨ ਹੋਮ ਟਾਊਨ ਜਿਹੜਾ ਐਮਾਜ਼ੋਨ ਦਾ ਸਿਆਟਲ ਦੇ ਵਿੱਚ ਹੈਗਾ, ਤੇ ਜਿੱਥੇ ਜਿਹੜੇ ਆ ਕੋਈ ਵੀ ਕੈਸ਼ੀਅਰ ਨਹੀਂ ਹੋਊਗਾ। ਤੁਸੀਂ ਅੰਦਰ ਜਾਓਗੇ ਤੇ ਸਮਾਨ ਚੱਕੋਗੇ ਤੇ ਤੁਹਾਡਾ ਆਪਣੇ ਆਪ ਜਿਹੜਾ ਉਹਨਾਂ ਨੇ ਤੁਹਾਡਾ ਜਿਹੜਾ ਕ੍ਰੈਡਿਟ ਕਾਰਡ ਆ ਉਸ ਨੂੰ ਸਕੈਨ ਕਰਕੇ ਤੇ ਜਿਹੜਾ ਤੁਹਾਡਾ ਬਿੱਲ ਹੋ ਜਾਣਾ, ਤੇ ਬਿੱਲ ਫਿਰ ਉਹ ਉਹਨਾਂ ਨੇ ਕ੍ਰੈਡਿਟ ਕਾਰਡ 'ਤੇ ਚਾਰਜ ਕਰ ਲੈਣਾ ਹੈਗਾ ਆ ਜੀ। ਆਪਣੇ ਜਿਹੜੇ ਹਰਜੋਤ ਸਿੰਘ ਜੀ ਬੇ ਏਰੀਏ ਦੇ ਵਿੱਚ ਹਿੱਟ ਐਂਡ ਰਨ ਕੇਸ ਬਹੁਤ ਨੇ। ਕੈਲੀਫੋਰਨੀਆ ਦੇ ਵਿੱਚ ਲਗਾਤਾਰ ਇੱਦਾਂ ਦੀਆਂ ਜਿਹੜੀਆਂ ਘਟਨਾਵਾਂ ਆ ਉਹ ਬਹੁਤ ਜ਼ਿਆਦਾ ਉਹ ਹੋ ਰਹੀਆਂ ਨੇ। ਬੀਤੇ ਦਿਨਾਂ ਦੇ ਵਿੱਚ ਇੱਕ 12 ਸਾਲਾਂ ਦੀ ਜਿਹੜੀ ਕੁੜੀ ਆ ਉਹ ਹਿੱਟ ਐਂਡ ਰਨ ਕੇਸ ਦੇ ਵਿੱਚ ਮਾਰੀ ਗਈ ਸੀ ਕੈਸਟਰੋ ਵੈਲੀ ਦੇ ਵਿੱਚ, ਤੇ ਉਸ ਦੇ ਵਿੱਚ ਜਿਹੜਾ ਸਸਪੈਕਟ ਸੀਗਾ, ਜਿਹੜਾ ਭਗੌੜਾ ਦੱਸਿਆ ਜਾ ਰਿਹਾ ਸੀਗਾ, ਉਸ ਨੇ ਹੁਣ ਆਤਮ ਸਮਰਪਣ ਜਿਹੜਾ ਆ ਉਹ ਕਰ ਦਿੱਤਾ ਹੈਗਾ ਆ। ਸੋ ਇਹ ਜਿਹੜਾ CHP ਨੇ ਅੱਜ ਜਿਹੜਾ ਇਸ ਦੇ ਬਾਰੇ ਉਹ ਦੱਸਿਆ ਆ। ਅਜੇ ਜਿਹੜੇ ਡਰਾਈਵਰ ਜਿਸ ਨੇ ਸਰੈਂਡਰ ਕੀਤਾ ਹੈ ਉਸ ਦੇ ਬਾਰੇ CHP ਨੇ ਬਹੁਤੀ ਜਿਹੜੀ ਜਾਣਕਾਰੀ ਆ ਉਹ ਨਹੀਂ ਦਿੱਤੀ। ਇਸ ਮਾਮਲੇ ਦੀ ਆਲਰੇਡੀ ਜਿਹੜੀ ਜਾਂਚ ਆ ਉਹ ਚੱਲ ਰਹੀ ਸੀ। ਜਿਹੜੀ ਮਾਈਨਰ ਹੋਣ ਦੇ ਕਰਕੇ ਜਿਹੜੀ 12 ਸਾਲਾਂ ਦੀ ਲੜਕੀ ਮਾਰੀ ਗਈ ਆ ਉਸ ਦੀ ਵੀ ਸ਼ਨਾਖਤ ਜਿਹੜੀ ਉਹਨਾਂ ਨੇ ਦੱਸਿਆ ਨਹੀਂ ਆ ਵੀ ਕੌਣ ਜਿਹੜਾ ਉਸ ਦੇ ਵਿੱਚ
ਮਾਰਿਆ ਗਿਆ ਸੀਗਾ। ਸੋ ਜਿਹੜਾ ਹਰਜੋਤ ਸਿੰਘ ਜੀ ਲਗਾਤਾਰ ਹਿੱਟ ਐਂਡ ਰਨ ਦੇ ਕੇਸ ਬਹੁਤ ਜ਼ਿਆਦਾ ਉੱਭਰ ਕੇ ਆ ਰਹੇ ਨੇ। ਇਹ ਹਰ ਇੱਕ ਪਾਸੇ ਹੀ ਇੱਕ ਤਰਾਸਦੀ ਜਿਹੜੀ ਆ ਉਹ ਬਣਦੀ ਜਿਹੜੀ ਉਹ ਜਾ ਰਹੀ ਆ। ਲੋਕਾਂ ਦਾ ਜਾਂ ਗੱਡੀ ਚਲਾਉਣ ਦੇ ਵਿੱਚ ਜਿਹੜਾ ਧਿਆਨ ਘੱਟ ਆ, ਤੇ ਕਈ ਵਾਰੀ ਜਿਹੜੇ ਪੈਡੈਸਟਰੀਅਨ ਆ ਉਹ ਵੀ ਜਿਹੜੇ ਉਹ ਦੇਖਦੇ ਨਹੀਂ ਆ ਇੱਧਰ ਉੱਧਰ ਨੂੰ, ਤੇ ਉਹ ਜਿਹੜੀ ਰੋਡ ਆ ਕਈ ਵਾਰੀ ਜੇ ਵਾਕਿੰਗ ਕਰਦੇ ਹੋਏ ਜਾਂ ਉੱਦਾਂ ਦੀਆਂ ਚੀਜ਼ਾਂ ਕਰਦੇ ਹੋਏ ਉਹ ਕ੍ਰਾਸ ਕਰਨ ਦੀ ਕੋਸ਼ਿਸ਼ ਕਰਦੇ ਨੇ। ਪਰ ਫਿਰ ਵੀ ਜਿਹੜਾ ਗੱਡੀ ਚਲਾ ਰਿਹਾ ਆ ਉਸ ਦੇ ਉੱਤੇ ਜ਼ਿੰਮੇਵਾਰੀ ਜਿਹੜੀ ਉਹ ਜ਼ਿਆਦਾ ਹੁੰਦੀ ਆ। ਸੋ ਜਦੋਂ ਵੀ ਕਦੋਂ ਵੀ ਤੁਸੀਂ ਗੱਡੀ ਜਿਹੜੀ ਉਹ ਚਲਾ ਰਹੇ ਹੋ, ਆਪਣੀਆਂ ਕੋਈ ਵੀ ਹੈਂਡ ਹੈਲਡ ਡਿਵਾਈਸਿਸ ਜਿਹੜੀਆਂ ਉਹ ਨਾ ਜਿਹੜੀਆਂ ਤੁਸੀਂ ਫੜਿਆ ਕਰੋ। ਧਿਆਨ ਜਿਹੜਾ ਆ ਉਹ ਅਲਰਟ ਜਿਹੜਾ ਉਹ ਰਿਹਾ ਕਰੋ, ਸਤਰਕ ਜਿਹੜਾ ਉਹ ਤੁਸੀਂ ਰਿਹਾ ਕਰੋ, ਤਾਂ ਜੋ ਇੱਦਾਂ ਦੀਆਂ ਘਟਨਾਵਾਂ ਜਿਹੜੀਆਂ ਉਹ ਨਾ ਵਾਪਰਨ। ਕਿਉਂਕਿ 12 ਸਾਲਾਂ ਦੀ ਲੜਕੀ ਦੇ ਮਰਨ ਦੇ ਨਾਲ ਇਹ ਤਾਂ ਹੁਣ ਉਹ ਪਰਿਵਾਰ ਵਾਲੇ ਹੀ ਸੋਚ ਸਕਦੇ ਨੇ, ਸਮਝ ਸਕਦੇ ਨੇ ਵੀ ਉਹਨਾਂ ਦੇ ਉੱਤੇ ਕੀ ਬੀਤ ਰਹੀ ਹੋਵੇਗੀ। ਅਗਲੀ ਖਬਰ ਜੇ ਕੁਝ ਲੋਕਲ ਖਬਰਾਂ ਆਪਾਂ ਰਾਜਕਰਵੀਰ ਸਿੰਘ ਜੀ ਸਾਂਝੀਆਂ ਕਰੀਏ ਤਾਂ ਜਿਹੜੀ ਸੈਕਰਾਮੈਂਟੋ ਤੋਂ ਖਬਰ ਆ ਰਹੀ ਆ ਵੀ ਆਹ ਜਿਹੜਾ ਵੀਕ ਆ, ਆਹ ਹਫਤਾ ਆ, ਇਹ ਕਾਫੀ ਗਰਮੀ ਹੋਊਗੀ। ਕਹਿੰਦੇ ਘੱਟੋ ਘੱਟ 3 ਰੈਕਡ ਜਿਹੜੇ ਆ ਇਸ ਹਫਤੇ ਬ੍ਰੇਕ ਹੋਣੇ ਹੈਗੇ ਆ। ਕਈ ਏਰੀਏ ਦੇ ਵਿੱਚ ਤਾਂ 80 ਡਿਗਰੀ ਤੱਕ ਜਿਹੜਾ ਟੈਂਪਰੇਚਰ ਜਾ ਸਕਦਾ ਹੈਗਾ ਆ ਜੀ। ਮੌਰਗੇਜ ਰੇਟਸ ਦੇ ਉੱਤੇ ਜੇ ਗੱਲ ਕਰਦੇ ਜਾਈਏ, ਮੌਰਗੇਜ ਨਿਊਜ਼ ਡੇਲੀ ਵਾਲੇ ਜਿਹੜੇ ਉਹ ਦੱਸ ਰਹੇ ਨੇ, ਕਹਿੰਦੇ ਵੀ ਪਿਛਲੇ 8 ਸਾਲਾਂ ਦੇ ਸਭ ਤੋਂ ਲੋਵੈਸਟ ਮੌਰਗੇਜ ਰੇਟਸ, ਇੰਟਰਸਟ ਰੇਟਸ ਜਿਹੜੇ ਉਹ ਚੱਲ ਰਹੇ ਨੇ। ਬਹੁਤ ਸਾਰੇ ਲੋਕ ਜਿਹੜੇ ਰੀਫਾਈਨੈਂਸ ਦੇ ਵੱਲ ਨੂੰ ਵੱਧ ਰਹੇ ਨੇ। ਕਹਿੰਦੇ ਵੀ ਅੱਜ ਤੋਂ 1 ਸਾਲ ਪਹਿਲਾਂ ਐਵਰੇਜ 30 ਸਾਲਾਂ ਦਾ ਜਿਹੜਾ 4.5% ਤੇ ਜਿਹੜਾ 15 ਸਾਲਾਂ ਵਾਲਾ 4.14% ਸੀਗਾ, ਤੇ ਇਸ ਮੌਕੇ 3.34% ਜਿਹੜਾ 30 ਈਅਰ ਫਿਕਸ ਤੇ 15 ਈਅਰ ਦਾ 3.09 ਐਵਰੇਜ ਜਿਹੜਾ ਉਹ ਚੱਲ ਰਿਹਾ। ਹਰ ਇੱਕ ਦਾ ਜਿਹੜਾ ਵੱਧ ਘੱਟ ਹਰ ਇੱਕ ਦੇ ਜਿਹੜੇ ਨਿੱਜੀ ਕਾਰਨਾਂ ਦੇ ਕਰਕੇ ਜਿਹੜਾ ਉੱਤੇ ਥੱਲੇ ਜਿਹੜਾ ਉਹ ਹੋ ਸਕਦਾ ਆ, ਪਰ ਓਵਰਆਲ ਇੰਟਰਸਟ ਰੇਟ ਕਾਫੀ ਜਿਹੜੇ ਉਹ ਡਾਊਨ ਚੱਲ ਰਹੇ ਨੇ। ਸਟਾਕ ਮਾਰਕੀਟ ਦੇ ਵਿੱਚੋਂ ਲੋਕੀ ਪੈਸਾ ਜਿਹੜਾ ਉਹ ਕੱਢ ਰਹੇ ਨੇ, ਤੇ ਉਹ ਪੈਸੇ ਜਿਹੜਾ ਕੱਢ ਕੇ ਹਰਜੋਤ ਸਿੰਘ ਜੀ ਉਹ ਹੁਣ ਦੂਜੇ ਪਾਸੇ ਯੀਲਡ ਦੇ ਵਿੱਚ ਜਿਹੜੇ ਉਹ ਲਾ ਰਹੇ ਨੇ। 30 ਈਅਰ ਬੌਂਡ ਜਾਂ ਦੂਜੇ ਬੌਂਡਸ ਦੇ ਵਿੱਚ ਉਹਨਾਂ ਬੌਂਡ ਦਾ ਜਿਹੜਾ ਪ੍ਰਾਈਸ ਆ ਉਹ ਵਧਿਆ ਆ, ਤੇ ਟੋਟਲ ਯੀਲਡ ਜਿਹੜੀ ਉਹ ਘਟੀ ਆ, ਜਿਸ ਕਰਕੇ ਜਿਹੜੇ ਇੰਟਰਸਟ ਰੇਟ ਆ ਉਹ ਵੀ ਡਾਊਨ ਜਿਹੜੇ ਉਹ ਜਾ ਰਹੇ ਨੇ। ਸੋ ਕਹਿੰਦੇ ਵੀ ਇਸ ਟਾਈਮ ਸੁਨਹਿਰੀ ਮੌਕਾ ਹੈਗਾ ਆ ਜੇ ਕੋਈ ਰੀਫਾਈਨੈਂਸ ਉਹ ਕਰਾਉਣਾ ਚਾਹੁੰਦਾ ਆ। ਸੋ ਜਿਹੜਾ ਵੀ ਤੁਹਾਨੂੰ ਕੋਈ ਚੰਗਾ ਲੱਗਦਾ ਆ ਉਸ ਤੋਂ ਜਿਹੜਾ ਰੀਫਾਈਨੈਂਸ ਕਰਾਓ, ਕਿਉਂਕਿ ਹਰਜੋਤ ਸਿੰਘ ਜੀ ਬੜੀ ਮਿਹਨਤ ਦੇ ਨਾਲ ਲੋਕੀ ਕਮਾਈ ਕਰਦੇ। ਜੇ ਮੰਥਲੀ ਘੱਟ ਦੇਣਾ ਪਊਗਾ ਉਸ ਦੇ ਵਿੱਚ 4 ਪੈਸੇ ਜੇ ਬਚਦੇ ਆ, ਡਾਲਰ ਬਚਦੇ ਆ, ਤਾਂ ਉਹਦੇ ਵਿੱਚ ਕੋਈ ਮਾੜੀ ਗੱਲ ਨਹੀਂ ਹੈਗੀ ਆ। ਫੈਡਰਲ ਰਿਜ਼ਰਵ ਨੇ ਵੀ ਆਪਾਂ ਜਾਣਦੇ ਹਾਂ ਪਿਛਲੇ ਸਾਲ ਦੇ ਵਿੱਚ 2-3 ਵਾਰੀ ਜਿਹੜੇ ਆ ਜਿਹੜੇ ਬੈਂਕਾਂ ਨੂੰ ਉਧਾਰ ਦੇਣ ਵਾਲੇ ਰੇਟ ਦੇ ਉੱਤੇ ਜਿਹੜੀ ਉਹ ਕਟੌਤੀ ਕੀਤੀ ਸੀ, ਤੇ ਉਹਨਾਂ ਨੇ ਹਾਲ ਦੀ ਘੜੀ ਉਹਨਾਂ ਕਟੌਤੀ ਨੂੰ ਜਿਹੜਾ ਕਾਇਮ ਆ ਉਹ ਰੱਖਿਆ ਹੋਇਆ ਆ। ਅਗਲੀ ਖਬਰ ਬੇਕਰਸਫੀਲਡ ਤੋਂ ਲੋਕਲ ਆ ਰਹੀ ਆ। ਬੇਕਰਸਫੀਲਡ ਦੇ ਵਿੱਚ ਉੱਥੇ ਦੀ ਜਿਹੜੀ ਹੈਲਥ ਡਿਪਾਰਟਮੈਂਟ ਆ, ਉਹਨਾਂ ਨੇ ਕਾਫੀ ਜਿਹੜੇ ਰੈਸਟੋਰੈਂਟਸ ਹੈਗੇ ਆ ਉਹਨਾਂ ਨੂੰ ਬੰਦ ਕਰਨਾ ਜਿਹੜਾ ਆ ਸ਼ੁਰੂ ਕੀਤਾ ਹੋਇਆ, ਕਿਉਂਕਿ ਉੱਥੇ ਬਹੁਤ ਸਾਰੀਆਂ ਜਿਹੜੀਆਂ ਵਾਇਲੇਸ਼ਨਸ ਹੋ ਰਹੀਆਂ ਸੀਗੀਆਂ। ਕਹਿੰਦੇ ਪਈ ਕਈ ਜਿਹੜੇ ਰੈਸਟੋਰੈਂਟਸ ਹੈਗੇ ਆ ਉਹਨਾਂ ਦੇ ਵਿੱਚ ਜਿਹੜੇ ਆ ਕਾਕਰੋਚਸ, ਮਾਈਸ, ਚੂਹੇ ਇੱਦਾਂ ਦਾ ਜਿਹੜਾ ਸਮਾਨ ਪਾਇਆ ਗਿਆ, ਜਿਹਦੇ ਵਿੱਚ ਉਹਨਾਂ ਨੇ 2 ਰੈਸਟੋਰੈਂਟ ਤਾਂ ਜਿਹੜੇ ਆ ਇਮੀਡੀਏਟਲੀ ਜਿਹੜੇ ਆ ਬੇਕਰਸਫੀਲਡ ਦੇ ਵਿੱਚ ਬੰਦ ਕਰ ਦਿੱਤੇ ਹੈਗੇ ਆ। ਇੱਕ ਉਹਨਾਂ ਚੋਂ ਇੰਡੀਅਨ ਰੈਸਟੋਰੈਂਟ ਵੀ ਹੈਗਾ ਆ। ਸੋ ਬੇਕਰਸਫੀਲਡ ਦੇ ਇੱਕ ਵਿਲੇਜ ਗ੍ਰਿਲ ਨਾਮ ਦਾ, ਇੱਕ ਉਹਨਾਂ ਨੇ ਜਿਹੜਾ ਦੱਸਿਆ ਹੈਗਾ ਇੰਡੀਅਨ ਬਿਸਟਰੋ ਨਾਮ ਦਾ ਜਿਹੜਾ ਰੈਸਟੋਰੈਂਟ ਉਹ ਬੰਦ ਕੀਤਾ ਹੈਗਾ ਜੀ। ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਆ ਫਰੈਜ਼ਨੋ ਤੋਂ ਆ ਰਹੀ ਹੈ। ਫਰੈਜ਼ਨੋ ਦੇ ਵਿੱਚ ਵੀ ਕਹਿੰਦੇ ਕੁਝ ਕੁ ਦਰਜਨ ਲੋਕਾਂ ਨੂੰ ਜਿਹੜੇ ਰੈਜ਼ੀਡੈਂਟਸ ਆ ਉਹਨਾਂ ਨੂੰ ਵੀ ਕਰੋਨਾ ਵਾਇਰਸ ਦੇ ਲਈ ਮੋਨੀਟਰ ਜਿਹੜਾ ਉਹ ਕੀਤਾ ਗਿਆ ਆ ਐਜ਼ ਏ ਪ੍ਰੀਕਾਸ਼ਨ। ਸੋ ਜਿਹੜੇ ਫਰੈਜ਼ਨੋ ਵਾਲੇ ਆ ਉਹ ਵੀ ਜਿਹੜੇ ਵਿਸ਼ੇਸ਼ ਅਜਿਹੀਆਂ ਚੀਜ਼ਾਂ ਦਾ ਜਿਹੜਾ ਉਹ ਧਿਆਨ ਦਿਓ, ਕਿਹੜੇ ਪਾਸੋਂ ਆ ਰਹੇ ਹੋ, ਕਿਹੜੇ ਪਾਸੇ ਜਾ ਰਹੇ ਹੋ, ਤੇ ਆਪਣੀ ਜਿਹੜੀ ਸਾਫ਼ ਸਫਾਈ ਦਾ ਜਿਹੜਾ ਵਿਸ਼ੇਸ਼ ਤੌਰ ਦੇ ਉੱਤੇ ਧਿਆਨ ਆ ਉਹ ਰੱਖਿਆ ਜਾਵੇ। ਬੱਚੇ ਵੀ ਹੁੰਦੇ ਆ, ਬਜ਼ੁਰਗ ਵੀ ਹੁੰਦੇ ਆ। ਸੋ ਪਲੀਜ਼ ਜਿਹੜਾ ਜਿੰਨਾ ਜ਼ਿਆਦਾ ਇਹਤਿਆਤ ਆ ਉਹ ਤੁਸੀਂ ਰੱਖੋਗੇ ਓਨਾ ਹੀ ਤੁਹਾਡੇ ਲਈ ਬੈਟਰ ਰਹੇਗਾ ਜੀ। ਬਿਲਕੁਲ। ਸੋ ਕਰੋਨਾ ਵਾਇਰਸ ਨੂੰ ਲੈ ਕੇ ਕਾਫੀ ਕੁਝ ਚੱਲ ਰਿਹਾ ਹੈਗਾ। ਬਿਲਕੁਲ ਜੀ, ਧਿਆਨ ਰੱਖਣ ਦੀ ਜ਼ਰੂਰਤ ਹੈ। ਜਿੱਦਾਂ CDC ਨੇ ਵੀ ਅੱਜ ਇਹ ਚਿੰਤਾ ਜ਼ਾਹਰ ਕੀਤੀ ਆ ਵੀ ਕਹਿੰਦੇ ਵੀ ਕਰੋਨਾ ਵਾਇਰਸ ਦਾ ਫੈਲਣਾ ਅਮਰੀਕਾ ਦੇ ਵਿੱਚ ਇੱਕ ਹਿਸਾਬ ਦੇ ਨਾਲ ਹੁਣ ਉਸ ਨੂੰ ਰੋਕਣਾ ਅਸੰਭਵ ਜਿਹੜਾ ਹੋ ਗਿਆ ਆ। ਇਨਐਵਿਟੇਬਲ ਜਿਹੜਾ ਉਹਨਾਂ ਨੇ ਸ਼ਬਦ ਜਿਹੜਾ ਉਹ ਵਰਤਿਆ ਆ ਵੀ ਮੁਸ਼ਕਿਲ ਹੀ ਆ ਵੀ ਇਸ ਨੂੰ ਜਿਹੜਾ ਉਹ ਰੋਕਿਆ ਜਾ ਸਕੇ। ਸੋ ਇਸ ਲਈ ਜਿੰਨਾ ਆਪਾਂ ਇਹਤਿਆਤ ਪਹਿਲਾਂ ਜਿਹੜਾ ਵਰਤ ਸਕਦੇ ਆ ਓਨਾ ਹੀ ਜਿਹੜਾ ਉਹ ਵਰਤਿਆ ਜਾਵੇ। ਬੱਚੇ ਜਾਂਦੇ ਨੇ ਸਕੂਲਾਂ 'ਚ, ਜਿਹੜੇ ਆ ਕਾਲਜਾਂ ਦੇ ਵਿੱਚ, ਪ੍ਰੀ ਸਕੂਲ ਦੇ ਵਿੱਚ, ਕਈ ਵਾਰੀ ਤੁਸੀਂ ਵੱਖ-ਵੱਖ ਡੇ ਕੇਅਰਾਂ ਦੇ ਵਿੱਚ ਬੱਚਿਆਂ ਨੂੰ ਜਿਹੜਾ ਉਹ ਛੱਡਦੇ ਹੋ। ਮੇਕ ਸ਼ੋਰ ਕਰੋ ਵੀ ਜਿੱਥੇ ਉਹ ਜਾ ਰਹੇ ਆ ਉੱਥੇ ਸਾਫ਼ ਸਫਾਈ ਦਾ, ਇਹਨਾਂ ਸਾਰੀਆਂ ਚੀਜ਼ਾਂ ਦਾ ਜਿਹੜਾ ਉਹ ਧਿਆਨ ਆ। ਬੱਚਿਆਂ ਨੂੰ ਇਹਨਾਂ ਚੀਜ਼ਾਂ ਦੇ ਬਾਰੇ ਥੋੜ੍ਹਾ ਸੁਚੇਤ ਕਰਕੇ ਜਿਹੜਾ ਸਕੂਲਾਂ ਦੇ ਵਿੱਚ ਜਿਹੜਾ ਉਹ ਘੱਲੋ,
ਤੇ ਖੁਦ ਵੀ ਜਿੱਥੇ ਵੀ ਤੁਸੀਂ ਕੰਮ ਕਰ ਰਹੇ ਹੋ ਆਪਣੇ ਜਿਹੜੇ ਇਹਨਾਂ ਚੀਜ਼ਾਂ ਦਾ ਸਾਫ਼ ਸਫਾਈ ਦਾ ਇਸ ਨੂੰ ਲੈ ਕੇ ਕਿਹਦੇ ਨਾਲ ਤੁਸੀਂ ਇੰਟਰੈਕਟ ਜਿਹੜਾ ਉਹ ਕਰ ਰਹੇ ਹੋ ਤੇ ਪ੍ਰੀਕਾਸ਼ਨ ਲੈਣ ਦੇ ਵਿੱਚ ਕੋਈ ਇਸ ਦੇ ਵਿੱਚ ਗੁਰੇਜ਼ ਨਹੀਂ ਆ। ਬਚਾਅ ਦੇ ਵਿੱਚ ਹੀ ਬਚਾਅ ਆ ਜਿੱਦਾਂ ਆਖਿਆ ਜਾਂਦਾ ਆ। ਸੋ ਉਸ ਚੀਜ਼ ਦਾ ਜਿਹੜਾ ਜ਼ਰੂਰ ਧਿਆਨ ਰੱਖਿਆ ਜਾਵੇ। ਤੇ ਹਰਜੋਤ ਸਿੰਘ ਜੀ, ਸਟਾਕ ਮਾਰਕੀਟ ਦੇ ਹਾਲਾਤ ਹੋਰ ਮਾੜੇ ਹੋਏ ਨੇ, ਤਕਰੀਬਨ 550 ਪੁਆਇੰਟ ਹੁਣ ਤੱਕ ਜਿਹੜੇ ਆਪਾਂ ਜਿਸ ਟਾਈਮ ਦੇਖ ਰਹੇ ਹਾਂ ਵੀ ਇਹ ਡਾਊਨ ਜਿਹੜੀ ਉਹ ਅੱਜ ਦੇ ਦਿਨ ਦੇ ਵਿੱਚ ਉਹ ਜਾ ਚੁੱਕੀ ਹੋਈ ਆ। ਤੇ ਜਾਂਦੇ ਜਾਂਦੇ ਯੂਬਾ ਸਿਟੀ ਦੀ ਖਬਰ ਸਾਂਝੀ ਕਰਦੇ ਜਾਈਏ। ਯੂਬਾ ਸਿਟੀ ਦੇ ਇੱਕ ਪੁਲਿਸ ਆਫੀਸਰ ਨੂੰ 4 ਮਹੀਨੇ ਪਹਿਲਾਂ ਡਰੰਕ ਡਰਾਈਵਰ ਨੇ ਜਿਹੜਾ ਹਿੱਟ ਐਂਡ ਰਨ ਕੀਤਾ ਸੀ ਤੇ ਉਹਦੇ ਬਹੁਤ ਸੱਟਾਂ ਲੱਗੀਆਂ ਸੀ। ਹੁਣ ਉਹ ਠੀਕ ਠਾਕ ਆਪਣੇ ਘਰ ਪਹੁੰਚ ਗਿਆ ਤੇ ਯੂਬਾ ਸਿਟੀ ਦੀ ਕਮਿਊਨਿਟੀ ਨੇ ਕਾਫੀ ਉਹਨੂੰ ਜਿਹੜਾ ਵੈਲਕਮ ਕੀਤਾ ਹੈਗਾ। ਸੋ ਆਪਣੇ ਜਿੰਨੇ ਵੀ ਪੰਜਾਬੀ ਸਰੋਤੇ ਸੁਣਦੇ ਆ ਯੂਬਾ ਸਿਟੀ ਏਰੀਆ 'ਚ, ਪਲੀਜ਼ ਜਦੋਂ ਇੱਦਾਂ ਦੀ ਕੋਈ ਖਬਰ ਹੁੰਦੀ ਆ ਐਪਰੀਸ਼ੀਏਸ਼ਨ ਜਾਂ ਅਗਲਿਆਂ ਦਾ ਵੈਲਕਮ ਜ਼ਰੂਰ ਕਰਿਆ ਕਰੋ, ਕਿਉਂਕਿ ਦੁੱਖ ਸੁੱਖ ਵੇਲੇ ਉਹ ਤੁਹਾਡੇ ਨਾਲ ਹਾਜ਼ਰ ਹੁੰਦੇ ਹੈਗੇ ਆ ਜੀ। ਤੇ ਇੱਥੇ ਹੀ ਸਾਡੇ ਅੱਜ ਦੇ ਪ੍ਰੋਗਰਾਮ ਆ ਉਸ ਦੀ ਵੀ ਉਹ ਸਮਾਪਤੀ ਆ। ਮਿਲਾਂਗੇ ਆਪਾਂ ਆਪਣੇ ਸਾਰੇ ਸਰੋਤਿਆਂ ਨੂੰ ਜਿਹੜਾ ਉਹ ਅਗਲੀ ਵਾਰ। ਇਨਫੈਕਟ ਜਾਂਦੇ ਜਾਂਦੇ ਇੱਕ ਸਗੋਂ ਇਨਫੈਕਟ ਹਰਜੋਤ ਸਿੰਘ ਦੀ ਖਬਰ ਜਿਹੜੀ ਆਪਾਂ ਜ਼ਰੂਰ ਸਾਂਝੇ ਕਰਦੇ ਜਾਈਏ। ਜਿਹੜੀ ਸਿੱਖ ਫੈਡਰੇਸ਼ਨ ਆ ਖਾਸ ਕਰਕੇ ਬ੍ਰਿਟੇਨ ਦੇ ਵਿੱਚ UK ਦੇ ਵਿੱਚ, ਉਹਨਾਂ ਨੇ ਕਹਿੰਦੇ ਬੀਤੇ ਦਿਨਾਂ ਦੇ ਵਿੱਚ ਤਕਰੀਬਨ 150 ਤੋਂ ਵੱਧ 160 MPs ਤੇ ਜਿਹੜੇ ਮਿਨਿਸਟਰਸ ਆ ਉਹਨਾਂ ਦੇ ਨਾਲ ਮੁਲਾਕਾਤਾਂ ਜਿਹੜੀਆਂ ਉਹ ਕੀਤੀਆਂ ਆ। ਉੱਥੇ ਵੀ ਅਗਲੇ ਸਾਲ ਜਿਹੜੀ ਮਰਦਮਸ਼ੁਮਾਰੀ ਆ ਉਹ ਹੋਣੀ ਆ ਤੇ ਉੱਥੇ ਉਹਨਾਂ ਨੇ ਇਹ ਗੁਹਾਰ ਲਾਈ ਆ ਵੀ ਸਿੱਖਾਂ ਨੂੰ ਇੱਕ ਵੱਖਰੇ ਐਥਨਿਕ ਗਰੁੱਪ ਦੇ ਵਜੋਂ ਜਿਹੜੀ ਉਸ ਸੈਂਸਸ ਦੇ ਵਿੱਚ ਵੀ ਮਾਨਤਾ ਜਿਹੜੀ ਉਹ ਦਿੱਤੀ ਜਾਵੇ। ਜਿਹੜੇ ਸਿੱਖ ਫੈਡਰੇਸ਼ਨ ਵਾਲੇ ਆ ਹਾਈ ਕੋਰਟ ਦੀ ਜਿਹੜੀ ਉਸ ਰੂਲਿੰਗ ਤੋਂ ਬਾਅਦ ਦੇ ਵਿੱਚ ਇਹਨਾਂ ਸਾਰੇ ਹੀ MPs ਨੂੰ ਮਿਨਿਸਟਰਸ ਨੂੰ ਜਿਹੜੇ ਉਹ ਮਿਲ ਰਹੇ ਆ। ਸੋ ਮਾਰਚ 21 2021 ਦੇ ਵਿੱਚ ਜਿਹੜਾ ਆ ਉੱਥੇ ਸੈਂਸਸ UK ਦੇ ਵਿੱਚ ਜਿਹੜਾ ਉਹ ਹੋਣ ਜਾ ਰਿਹਾ ਹੈਗਾ ਆ। ਆਲਰੇਡੀ ਅਮਰੀਕਾ ਦੇ ਵਿੱਚ ਇਸ ਸਾਲ ਸੈਂਸਸ ਦੇ ਵਿੱਚ ਸਿੱਖਾਂ ਨੂੰ ਇੱਕ ਵੱਖਰੇ ਐਥਨਿਕ ਗਰੁੱਪ ਦੇ ਵਜੋਂ ਜਿਹੜੀ ਉਹ ਮਾਨਤਾ ਆ ਉਹ ਦਿੱਤੀ ਜਾ ਰਹੀ ਆ, ਜਿਸ ਨੂੰ ਲੈ ਕੇ ਹਰ ਇੱਕ ਦੇ ਆਪੋ ਆਪਣੇ ਜਿਹੜੇ ਵੱਖੋ ਵੱਖਰੇ ਜਿਹੜੇ ਉਹ ਵਿਚਾਰ ਹੈਗੇ ਨੇ, ਕਿਉਂਕਿ ਉਹਦੇ ਨਾਲ ਬਹੁਤ ਸਾਰੇ ਹੋਰ ਪੰਜਾਬੀ ਬੋਲਣ ਵਾਲੇ ਜਿਹੜੇ ਗਰੁੱਪ ਆ ਜਿਹੜੇ ਸਿੱਖ ਨਹੀਂ ਆ ਉਸ ਨੂੰ ਨਹੀਂ ਲਿਖਣਗੇ ਤੇ ਜਿਹੜੀ ਪੰਜਾਬੀ ਬੋਲਣ ਵਾਲੀ ਜਿਹੜੀ ਸਹੂਲਤ ਆਪਾਂ ਨੂੰ ਜਿਹੜੀ ਉਹ ਚਾਹੀਦੀ ਆ ਸ਼ਾਇਦ ਉਹ ਆਪਾਂ ਨੂੰ ਇਸ ਚੀਜ਼ ਦੇ ਨਾਲ ਲਿਖਣ ਦੇ ਕਰਕੇ ਜਿਹੜੀ ਉਹ ਨਾ ਮਿਲੇ। ਤੇ ਰਿਲੀਜਨ ਨੂੰ ਲੈ ਕੇ, ਕਿਉਂਕਿ ਆਪਾਂ ਬਾਰ-ਬਾਰ ਆਪਣੇ ਆਪ ਨੂੰ ਹੁਣ ਇੱਕ ਧਰਮ ਨੂੰ ਛੱਡ ਕੇ ਇੱਕ ਨਸਲੀ ਗਰੁੱਪ ਦੇ ਵਜੋਂ ਜਿਹੜਾ ਉਹ ਦਿਖਾ ਰਹੇ ਆ। ਸੋ ਉਸ ਦੇ ਨਾਲ ਆਉਣ ਵਾਲੇ ਸਮੇਂ ਦੇ ਵਿੱਚ ਕੀ ਜਿਹੜਾ ਉਹ ਫਰਕ ਪਵੇਗਾ, ਕਿੱਦਾਂ ਪਵੇਗਾ, ਇਹ ਇੱਕ ਜਿਹੜੇ ਵੱਖਰੀ ਚਰਚਾ ਦਾ ਜਿਹੜਾ ਉਹ ਵਿਸ਼ਾ ਜ਼ਰੂਰ ਹੈਗਾ ਆ। ਪਰ UK ਦੇ ਜਿਹੜੇ ਸਿੱਖ ਆ ਉਹ ਵੀ ਹੁਣ ਇਹ ਆਖ ਰਹੇ ਨੇ ਵੀ ਸਾਨੂੰ ਵੀ ਇੱਕ ਵੱਖਰੇ ਐਥਨਿਕ ਗਰੁੱਪ ਦੇ ਵਜੋਂ ਜਿਹੜੀ ਉੱਥੇ ਮਾਨਤਾ ਦਿੱਤੀ ਜਾਵੇ। ਜੀ, ਤੇ ਨਾਲ ਹੀ ਆਪਾਂ ਸਰੋਤਿਆਂ ਤੋਂ ਇਜਾਜ਼ਤ ਲੈਂਦੇ ਹਾਂ। ਮੇਰੇ ਹਰਜੋਤ ਸਿੰਘ ਖਾਲਸਾ ਵੱਲੋਂ, ਮੇਰੇ ਰਾਜਕਰਮੇਸ਼ ਸਿੰਘ ਨੇ ਤੁਹਾਨੂੰ ਸਾਰਿਆਂ ਨੂੰ ਪਿਆਰ ਸਤਿਕਾਰ ਸੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਡਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA। ਤੁਸੀਂ ਸੁਣ ਰਹੇ ਹੋ KOBO ਯੂਬਾ ਸਿਟੀ 1450 AM, KIID ਸੈਕਰਾਮੈਂਟੋ 1470 AM, KWRU ਫ੍ਰੈਸਨੋ 1300 AM, KLH